ਅਸੀਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਤਾਂ ਜਿਹੜੀ ਐਡਵੋਕੇਸੀ ਕਰਾਉਣੀ ਸੀ ਚੈਨਲਾਂ ਤੇ ਮੀਡੀਆ ਤੇ, ਉਹ ਵੱਖਰੀ ਗੱਲ ਆ। ਪਰ ਸਾਡੇ ਗੋਦੀ ਮੀਡੀਆ ਨੇ ਤੇ ਮੋਦੀ ਸਰਕਾਰ ਦੇ ਸਾਰੇ ਹੱਥ ਠੋਕਿਆਂ ਨੇ, ਮੰਤਰੀਆਂ ਨੇ, MLA MP ਜਾਂ ਹੋਰ ਲਗੜ ਜਿਹੜੇ ਹੈਗੇ ਆ, ਉਹ ਸਾਰਿਆਂ ਨੇ ਰਲ ਮਿਲ ਕੇ ਜਿਸ ਤਰੀਕੇ ਦੀ ਗੰਦੀ ਭੈੜੀ ਜਲੀਲ ਕਰਨ ਵਾਲੀ ਸ਼ਬਦਾਵਲੀ ਵਰਤੀ ਹੈ, ਉਹ ਮੋਦੀ ਜਿਹੜਾ ਅੱਜ ਤੱਕ ਕਿਸੇ ਵੀ ਐਜੀਟੇਸ਼ਨ ਮੂਹਰੇ ਝੁਕਿਆ ਨਹੀਂ, ਜਿਹਦੀ 56 ਇੰਚ ਦੀ ਛਾਤੀ ਦੀ ਦਹਾਈ ਦੇ ਕੇ ਉਹਨੂੰ ਬੜਾ ਪੱਥਰ, ਬੜਾ ਪਹਾੜ ਤੇ ਬੜਾ ਖੰਨੇਖਾਂ ਸਾਬਤ ਕਰਨ ਤੇ ਜ਼ੋਰ ਲਾਇਆ। ਤੇ ਜਿਸ ਤਰੀਕੇ ਨਾਲ ਇਕੱਲੇ ਨਹੀਂ, ਕਹਿੰਦੇ ਕਿਸੇ ਨੂੰ ਪੁੱਛਿਆ ਨਹੀਂ, ਦੱਸਿਆ ਨਹੀਂ, ਬੜਾ ਚੀਕ ਝਾੜਾ ਪਾਇਆ ਉਹਦੇ ਸਮਰਥਕਾਂ ਨੇ, ਆ ਕੇ ਉੱਥੇ ਕਹਿਤਾ ਕਿ ਜੀ ਮੈਂ ਮਾਫੀ ਮੰਗਦਾ ਤੇ ਆਪਾਂ ਕਾਨੂੰਨ ਰੱਦ ਕਰਨੇ ਆ। ਰਣਨੀਤਿਕ ਤੌਰ ਦੇ ਉੱਤੇ ਕਹਿੰਦੇ ਉਹ ਗਵਾਰਾ ਨਹੀਂ ਕਰ ਸਕਦੇ ਕਿ ਇਹ ਇੰਡੀਆ ਦੇ ਖਿਲਾਫ ਹੋਣ ਜਾਂ ਇੰਡੀਆ ਤੋਂ ਦੁਖੀ ਹੋਣ, ਕੋਈ ਮੋਰਚਾ ਸੰਘਰਸ਼ ਲਾਈ ਬੈਠੇ ਹੋਣ ਜਦੋਂ ਪਾਕਿਸਤਾਨ ਅਤੇ ਚਾਈਨਾ ਦੀ ਥ੍ਰੈਟ ਸਿਰ ਤੇ ਖੜੀ ਹੋਵੇ। ਮੁੱਖ ਦੀ ਗੱਲ ਇਹ ਕਿ ਹਰ ਪੱਖ ਤੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸਾਰਾ ਸੰਸਾਰ ਦੇ ਵਿੱਚ ਜਿਹੜਾ ਇਨਸਾਫ ਪਸੰਦ ਬੰਦਾ ਉਹ ਵੀ ਸੀਗਾ, ਕਈ ਪਾਸਿਆਂ ਤੋਂ ਸਮੱਸਿਆ ਵੀ ਸੀ। ਦੂਜਾ ਇਹ ਸੀ ਵੀ ਜੇ ਕਿਤੇ ਜੰਗ ਲੱਗਦੀ ਆ ਤਾਂ ਇਸ ਮੌਕੇ ਸਾਰਾ ਉੱਤਰੀ ਭਾਰਤ ਜਿਹੜਾ ਹੈ ਉਹ ਇੰਡੀਆ ਨਾਲ ਜਾਂ ਮੋਦੀ ਸਰਕਾਰ ਨਾਲ ਉਲਟ ਦਿਸ਼ਾ 'ਚ ਖੜਾ। ਸੋ ਜੋ ਇਹਨਾਂ ਨੇ ਕੀਤਾ ਹੈ ਉਹ ਸਾਰਾ ਕੁਝ ਉਵੇਂ ਸੀ ਜਿਵੇਂ 1984 ਦੇ ਵਿੱਚ ਇੰਦਰਾ ਗਾਂਧੀ ਵਾਲੀ ਕਾਂਗਰਸ ਸਰਕਾਰ ਕਰਦੀ ਰਹੀ। ਮਾਹੌਲ ਕਾਂਗਰਸ ਨੇ, ਇਸ ਮੋਦੀ ਸਰਕਾਰ ਨੇ ਖਰਾਬ ਕੀਤਾ ਹੋਇਆ। ਉਹ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਕਰਾਉਣਾ ਚਾਹੁੰਦੇ ਆ ਕਿ ਸਾਰਾ ਫੋਕਸ ਜਿਹੜਾ ਹੈਗਾ ਉਹ ਇੱਕਦਮ ਬਦਲ ਜਾਵੇ। ਜਿਵੇਂ ਪਿਛਲੀ ਜਿਹੜੀ MP ਦੀ ਚੋਣ ਸੀ ਤੇ ਬੜਾ ਸਮੂਥਲੀ ਜਿਹੜਾ ਚੱਲ ਰਿਹਾ ਸੀਗਾ ਤੇ ਇੱਕਦਮ ਪੁਲਵਾਮਾ ਅਟੈਕ ਹੋ ਗਿਆ, ਜਿਹਦੇ ਨਾਲ ਸਾਰਾ ਮਾਹੌਲ ਬਦਲ ਗਿਆ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘੁਮਾਣ ਫਤਿਹ ਅਰਜ਼ ਕਰਦਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਲੇ ਕਾਨੂੰਨ ਰੱਦ ਕਰਨ ਦੇ ਮਸਲੇ ਉੱਤੇ ਜਿਹੜਾ ਸੰਘਰਸ਼ ਚੱਲਿਆ, ਅੱਜ ਪੂਰਾ 1 ਸਾਲ ਜਿਹੜਾ ਸੀਗਾ ਉਹ ਦਿਨ ਅੱਜ 26 ਨਵੰਬਰ, ਜਦੋਂ ਪੰਜਾਬ ਤੋਂ ਸੰਘਰਸ਼ੀਲ ਯੋਧੇ ਜਿਹੜੇ ਆ ਦਿੱਲੀ ਤੇ ਧਾਵਾ ਕਰਨ ਗਏ ਸੀ ਤੇ ਉਹ ਦਿਨ ਦੀਆਂ ਯਾਦਾਂ ਬੜੀਆਂ ਇਤਿਹਾਸਕ ਨੇ। ਕਿਵੇਂ ਥਾਂ ਦੇ ਉੱਤੇ ਹਰਿਆਣੇ ਦੇ ਵਿੱਚ ਰੋਕਾਂ ਲਾਈਆਂ ਗਈਆਂ ਤੇ ਬਹੁਤ ਖਤਰਨਾਕ ਜਿਹੜੇ ਸੀਗੇ ਸਾਧਨ ਉਹ ਵਰਤੇ ਗਏ, ਪਰ ਧੰਨਾ ਇਹ ਸੰਘਰਸ਼ ਵਿੱਚ ਸ਼ਾਮਲ ਲੋਕ ਜਿਨ੍ਹਾਂ ਨੇ ਕਹਿੰਦੇ ਕਹਾਉਂਦੇ ਵੱਡੇ ਜਿਹੜੇ ਬੈਰੀਕੇਡ ਸੀ ਉਹ ਅੱਕਾਂ ਦੇ ਫੰਭੂਆਂ ਵਾਂਗੂ ਉਡਾਤੇ ਤੇ ਦਿੱਲੀ ਜਾਣ ਤੱਕ ਦਾ ਜਿਹੜਾ ਉਹ ਪਿਛਲੇ ਸਾਲ ਦਾ ਸਫ਼ਰ ਸੀਗਾ ਸੰਘਰਸ਼ ਦਾ, ਉਹ ਸਾਰੇ ਸੰਘਰਸ਼ ਦੇ ਵਿੱਚ ਹੀ ਪ੍ਰੇਰਨਾ ਸਰੋਤ ਵੀ ਬਣਿਆ ਰਿਹਾ ਵੀ ਅਸੀਂ ਤਾਂ ਉਦੋਂ ਪਾਣੀ ਦੀਆਂ ਬਸ਼ਾਰਾਂ ਮੂਹਰੇ ਜਾਂ ਹੋਰ ਜੋ ਵੀ ਕੁਝ ਵਾਪਰਿਆ ਉਹਦੇ ਮੂਹਰੇ, ਤੁਹਾਡੇ ਜ਼ੁਲਮ ਦੇ ਮੂਹਰੇ, ਜੇ ਅਸੀਂ ਹਰਨਾ ਹੀ ਹੁੰਦਾ, ਮੁੜਨਾ ਹੀ ਹੁੰਦਾ, ਝੁਕਣਾ ਹੀ ਹੁੰਦਾ, ਲਿਫਣਾ ਹੀ ਹੁੰਦਾ, ਮੁਚਣਾ ਹੀ ਹੁੰਦਾ, ਤਾਂ ਫਿਰ ਅਸੀਂ ਪੰਜਾਬ ਤੋਂ ਤੁਰਦੇ ਹੀ ਕਾਹਤੋਂ? ਅਸੀਂ ਤਾਂ ਹੁਣ ਪਿੱਛਾ ਜਾਲ ਕੇ ਆਏ ਆ, ਹੁਣ ਤਾਂ ਬਸ ਇੱਥੇ ਜਿੱਤ ਜਾਂ ਮੌਤ। ਸੋ ਉਸ ਦਿਨ ਨੂੰ ਅੱਜ ਪੂਰੇ 1 ਸਾਲ ਬਾਅਦ ਜਦੋਂ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਚੇਤੇ ਕੀਤਾ ਗਿਆ ਤਾਂ ਬਹੁਤ ਵੱਡਾ ਜ਼ੋਰਦਾਰ ਹੰਗਾਰਾ ਜਿਹੜਾ, ਕਿਉਂਕਿ ਇਸ ਗੱਲ ਦੇ ਵਿੱਚ ਜਦੋਂ ਕਾਲੇ ਕਾਨੂੰਨ ਰੱਦ ਕਰਨ ਦੀ ਸਾਰੀ ਕਹਾਣੀ ਵੀ ਰਲ ਗਈ ਆ ਤਾਂ ਹੁਣ ਤਾਂ ਮਾਹੌਲ ਹੀ ਕੁਝ ਹੋਰ ਹੈ। 19 ਨਵੰਬਰ ਨੂੰ ਜਿਹੜਾ ਮੋਦੀ ਸਰਕਾਰ ਨੇ ਜਾਂ ਮੋਦੀ ਸਾਹਿਬ ਨੇ ਕਹਿ ਦਈਏ ਕਾਲੇ ਕਾਨੂੰਨ ਰੱਦ ਕਰਨ ਦਾ ਐਲਾਨ ਕੀਤਾ ਸੀਗਾ, ਫਿਰ 24 ਨਵੰਬਰ ਨੂੰ ਜਿਹੜੀ ਕੇਂਦਰੀ ਮੰਤਰੀ ਮੰਡਲ ਦੀ ਮੀਟਿੰਗ ਹੋਈ ਉਹਦੇ ਵਿੱਚ ਇਹ ਜਿਹੜੇ ਕਾਨੂੰਨ ਵਾਪਸ ਕਰਨ ਦਾ ਫੈਸਲਾ ਉਹਨੂੰ ਪ੍ਰਵਾਨਗੀ ਮਿਲੀ ਸੀ ਕਿ ਜਿਹੜੀ ਆਗਾਮੀ ਸਰਦ ਰੁੱਤ ਦਾ ਇਜਲਾਸ ਆਉਂਦਾ ਉਹਦੇ 'ਚ ਪਾਰਲੀਮੈਂਟ ਦੇ ਵਿੱਚ ਇਹਨੂੰ ਰੱਦ ਕਰ ਦਿਆਂਗੇ। ਸੋ ਇਹ ਜਿਹੜਾ
29 ਨਵੰਬਰ ਨੂੰ ਅੱਜ ਤੋਂ 3 ਦਿਨ ਬਾਅਦ ਇਜਲਾਸ ਸ਼ੁਰੂ ਹੋਣ ਜਾ ਰਿਹਾ। 23 ਦਸੰਬਰ ਤੱਕ ਇਜਲਾਸ ਉਹ ਚੱਲਣਾ। ਤੇ ਬੀਜੇਪੀ ਵਾਲਿਆਂ ਦੇ ਹਿਸਾਬ ਨਾਲ ਦੇਖੀਏ ਜਾਂ ਅਖਬਾਰਾਂ ਦੀਆਂ ਸੁਰਖੀਆਂ ਦੇ ਹਿਸਾਬ ਨਾਲ ਦੇਖੀਏ ਤਾਂ ਉਹ ਕਹਿੰਦੇ ਆ ਵੀ ਸਭ ਤੋਂ ਪਹਿਲਾ ਕੰਮ ਅਸੀਂ ਇਹੀ ਕਰਨਾ ਵੀ ਛੇਤੀ ਤੋਂ ਛੇਤੀ ਜਿਹੜੇ ਆ ਇਹ ਖੇਤੀ ਕਾਨੂੰਨ ਵਾਪਸੀ ਬਿੱਲ 2021 ਵੀ ਇਹ ਪਾਸ ਕਰਨਾ। ਹੁਣ ਗੱਲ ਇਹ ਆ ਕਿ ਜਿੰਨਾ ਇਸ ਕਾਲੇ ਕਾਨੂੰਨਾਂ ਨੂੰ ਪਾਸ ਕਰਨ ਉੱਤੇ ਜ਼ੋਰ ਲਾਇਆ, ਜਿੰਨਾ ਇਹਦੇ ਉੱਤੇ ਵੀ ਅਸੀਂ ਜੀ ਵਾਪਸ ਨਹੀਂ ਕਰਨੇ ਇਹ ਜ਼ੋਰ ਲਾਇਆ, ਉਹ ਮੋਦੀ ਜਿਹੜਾ ਅੱਜ ਤੱਕ ਕਿਸੇ ਵੀ ਐਜੀਟੇਸ਼ਨ ਮੂਹਰੇ ਝੁਕਿਆ ਨਹੀਂ, ਜਿਹਦੀ 56 ਇੰਚ ਦੀ ਛਾਤੀ ਦੀ ਦਹਾਈ ਦੇ ਕੇ ਉਹਨੂੰ ਬੜਾ ਪੱਥਰ, ਬੜਾ ਪਹਾੜ ਤੇ ਬੜਾ ਫੰਨੇਖਾਂ ਸਾਬਤ ਕਰਨ ਤੇ ਜ਼ੋਰ ਲਾਇਆ। ਤੇ ਜਿਸ ਤਰੀਕੇ ਨਾਲ ਇਕੱਲੇ ਨਹੀਂ, ਕਹਿੰਦੇ ਕਿਸੇ ਨੂੰ ਪੁੱਛਿਆ ਨਹੀਂ ਦੱਸਿਆ ਨਹੀਂ, ਬੜਾ ਚੀਕ ਝਾੜਾ ਪਾਇਆ ਉਹਦੇ ਸਮਰਥਕਾਂ ਨੇ, ਆ ਕੇ ਉੱਥੇ ਕਹਿਤਾ ਕਿ ਜੀ ਮੈਂ ਮਾਫੀ ਮੰਗਦਾ ਤੇ ਆਪਾਂ ਕਾਨੂੰਨ ਰੱਦ ਕਰਨੇ ਆ। ਇਸ ਗੱਲ ਦੇ ਉੱਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਜਿਹੜੀਆਂ ਨੇ ਉਹ ਸੁਭਾਵਿਕ ਰੂਪ ਵਿੱਚ ਚੱਲ ਰਹੀਆਂ ਨੇ। ਕੋਈ ਕਹਿੰਦਾ ਹੈ ਕਿ ਜੀ ਪਾਕਿਸਤਾਨ ਅਤੇ ਚਾਈਨਾ, ਖਾਸ ਤੌਰ ਤੇ ਚਾਈਨਾ ਦਾ ਜ਼ਿਕਰ ਕਰਦੇ ਆ ਕਿ ਚਾਈਨਾ ਜਿਹੜਾ ਅਟੈਕ ਕਰਨ ਨੂੰ ਜਾਂ ਚਾਈਨਾ ਭਾਰਤ ਨੂੰ ਕੋਈ ਥ੍ਰੈਟ ਦੇਣ ਨੂੰ ਤਿਆਰ ਆ। ਤੇ ਖੇਤੀ ਨਾਲ ਜੁੜਿਆ ਹੋਇਆ ਇਹ ਸਾਰਾ ਵਰਗ ਜਿਹੜਾ ਹਿਮਾਲਿਆ ਪਹਾੜ ਦੇ ਪੈਰਾਂ ਵਿੱਚ ਆ ਭਾਰਤ ਦੇ, ਯੂਪੀ ਬਿਹਾਰ ਤੋਂ ਲੈ ਕੇ ਪੰਜਾਬ ਤੱਕ ਦਾ, ਪਾਕਿਸਤਾਨ ਦੇ ਬਾਰਡਰ ਤੱਕ ਦਾ, ਜਾਣੀ ਕਿ ਚਾਈਨਾ ਅਤੇ ਪਾਕਿਸਤਾਨ ਦੇ ਨੇੜਲਾ ਇਲਾਕਾ ਜਿਹੜਾ ਉਹਨਾਂ ਦੇ ਪ੍ਰਭਾਵ ਹੇਠ ਇਲਾਕਾ, ਇਹ ਸਾਰੇ ਦਾ ਸਾਰਾ ਇਹਨਾਂ ਦਿਨਾਂ ਦੇ ਵਿੱਚ ਮੋਦੀ ਸਰਕਾਰ ਜਿਹੜੀ ਆ ਰਣਨੀਤਿਕ ਤੌਰ ਦੇ ਉੱਤੇ ਕਹਿੰਦੇ ਉਹ ਗਵਾਰਾ ਨਹੀਂ ਕਰ ਸਕਦੇ ਕਿ ਇਹ ਇੰਡੀਆ ਦੇ ਖਿਲਾਫ ਹੋਣ ਜਾਂ ਇੰਡੀਆ ਤੋਂ ਦੁਖੀ ਹੋਣ, ਕੋਈ ਮੋਰਚਾ ਸੰਘਰਸ਼ ਲਾਈ ਬੈਠੇ ਹੋਣ ਜਦੋਂ ਪਾਕਿਸਤਾਨ ਅਤੇ ਚਾਈਨਾ ਦੀ ਥ੍ਰੈਟ ਸਿਰ ਤੇ ਖੜੀ ਹੋਵੇ। ਵਿੱਚ ਹੀ ਇਹ ਗੱਲ ਆ ਕਿ ਅਫਗਾਨਿਸਤਾਨ ਦੇ ਵਿੱਚ ਜਿਹੜੇ ਮਾਹੌਲ ਹਾਲਾਤ ਬਣੇ ਹੋਏ ਨੇ, ਉੱਥੇ ਵੀ ਇਹ ਦੱਸਿਆ ਜਾ ਰਿਹਾ ਹੈਗਾ ਉਹਨਾਂ ਨੂੰ, ਜਿਹੜੀਆਂ ਖੁਫੀਆ ਏਜੰਸੀਆਂ ਨੇ, ਕਿ ਭਾਰਤ ਦੇ ਅੱਡ-ਅੱਡ ਸੂਬਿਆਂ ਦੇ ਵਿੱਚ ਚੱਲ ਰਹੀਆਂ ਜਿਹੜੀਆਂ ਤਹਿਰੀਕਾਂ ਨੇ, ਲਹਿਰਾਂ ਨੇ, ਉਹਨਾਂ ਨੂੰ ਬੂਸਟਅਪ ਮਿਲਿਆ, ਪ੍ਰੇਰਨਾ ਮਿਲੀ ਆ, ਉਤਸ਼ਾਹਤ ਹੋਏ ਨੇ ਕਿ ਜੇ ਅਫਗਾਨਿਸਤਾਨ ਦੇ ਵਿੱਚ ਅਮਰੀਕਾ ਵਰਗੀ ਸੁਪਰ ਪਾਵਰ ਨੂੰ ਤਾਲਿਬਾਨ ਜਿਹੜੇ ਆ ਉਹ ਇੱਥੋਂ ਪਾਸੇ ਕਰ ਸਕਦੇ ਆ ਤੇ ਅਸੀਂ ਵੀ ਇੱਥੇ ਕੁਝ ਕਰਾ ਸਕਦੇ ਆ। ਸੋ ਅਫਗਾਨਿਸਤਾਨ ਦੇ ਮਾਹੌਲ ਨੇ ਵੀ ਅਸਰ ਪਾਇਆ। ਸਭ ਤੋਂ ਵੱਧ ਇਹ ਕਿ ਸਾਰੇ ਸੰਸਾਰ ਦੇ ਵਿੱਚ ਕਿਸਾਨ ਸੰਘਰਸ਼ ਦੀ ਹਮਾਇਤ ਵਿੱਚ ਤੇ ਮੋਦੀ ਸਰਕਾਰ ਦੇ ਜ਼ੁਲਮ ਦੇ ਖਿਲਾਫ ਲੋਕਾਂ ਦੇ ਵਿੱਚ ਰਾਏ ਜਿਹੜੀ ਸੀ ਉਹ ਬਣ ਚੁੱਕੀ ਸੀ। ਮੁੱਕਦੀ ਗੱਲ ਇਹ ਕਿ ਹਰ ਪੱਖ ਤੋਂ ਮੋਦੀ ਸਰਕਾਰ ਦੇ ਕਾਲੇ ਕਾਨੂੰਨਾਂ ਦੇ ਖਿਲਾਫ ਸਾਰਾ ਸੰਸਾਰ ਦੇ ਵਿੱਚ ਜਿਹੜਾ ਇਨਸਾਫ ਪਸੰਦ ਬੰਦਾ ਉਹ ਵੀ ਸੀਗਾ, ਕਈ ਪਾਸਿਆਂ ਤੋਂ ਸਮੱਸਿਆ ਵੀ ਸੀ। ਦੂਜਾ ਇਹ ਸੀ ਵੀ ਜੇ ਕਿਤੇ ਜੰਗ ਲੱਗਦੀ ਆ ਤਾਂ ਇਸ ਮੌਕੇ ਸਾਰਾ ਉੱਤਰੀ ਭਾਰਤ ਜਿਹੜਾ ਹੈ ਉਹ ਇੰਡੀਆ ਨਾਲ ਜਾਂ ਮੋਦੀ ਸਰਕਾਰ ਨਾਲ ਉਲਟ ਦਿਸ਼ਾ 'ਚ ਖੜਾ। ਤੇ ਇਸ ਉਲਟ ਦਿਸ਼ਾ ਵਿੱਚ ਖੜਨ ਦੀ ਇੱਕ ਗੱਲ ਇੱਥੇ ਹੋਰ ਜ਼ਰੂਰੀ ਕਰਨੀ ਬਣਦੀ ਆ, ਆਮ ਹੀ ਮੁਲਕਾਂ ਦੇ ਵਿੱਚ ਆਪਦੀ ਸਰਕਾਰ ਦੇ ਖਿਲਾਫ ਅੰਦੋਲਨ, ਸੰਘਰਸ਼, ਤਹਿਰੀਕਾਂ ਚੱਲਦੇ ਹੁੰਦੇ ਆ, ਪਰ ਜੇ ਕੋਈ ਬਾਹਰੋਂ ਥ੍ਰੈਟ ਆ ਜੇ, ਬਾਹਰੋਂ ਹਮਲਾ ਹੋ ਜੇ ਤਾਂ ਆਮ ਤੌਰ ਤੇ ਮੁਲਕ ਇਕਜੁੱਟ, ਇੱਕ ਮੁੱਠ ਹੋ ਕੇ ਲੜਦੇ ਹੁੰਦੇ। ਫਿਰ ਮੋਦੀ ਸਰਕਾਰ ਨੂੰ ਤਾਂ ਇਹ ਸੋਚਣਾ ਚਾਹੀਦਾ ਸੀ ਵੀ ਚਾਹੇ ਇਹ ਇੱਥੇ ਸਾਰੇ ਲੜ ਰਹੇ ਨੇ, ਜੇ ਕੋਈ ਬਾਹਰੋਂ ਅਟੈਕ ਹੋਇਆ ਤਾਂ ਇਹ ਸਾਰੇ ਦੇ ਸਾਰੇ ਉਸ ਮੌਕੇ ਰਾਸ਼ਟਰ ਹਿੱਤ ਵਿੱਚ ਇਕੱਠੇ ਹੋ ਕੇ ਅਸੀਂ ਦੁਸ਼ਮਣ ਨਾਲ ਲੜਾਂਗੇ। ਪਰ ਮੋਦੀ ਸਰਕਾਰ ਨੂੰ ਇਹ ਗੱਲ ਕਿਉਂ ਨਹੀਂ ਪ੍ਰਵਾਨ ਹੋਈ? ਕਿਉਂਕਿ ਮੋਦੀ ਸਰਕਾਰ ਚੰਗੀ ਤਰ੍ਹਾਂ ਜਾਣਦੀ ਆ ਕਿ ਪੂਰਾ 1 ਸਾਲ ਹੋ ਗਿਆ ਅਸੀਂ ਕਾਲੇ ਕਾਨੂੰਨਾਂ ਦੇ ਹੱਕ ਵਿੱਚ ਤਾਂ ਜਿਹੜੀ ਐਡਵੋਕੇਸੀ ਕਰਾਉਣੀ ਸੀ ਚੈਨਲਾਂ ਤੇ, ਮੀਡੀਆ ਤੇ, ਉਹ ਵੱਖਰੀ ਗੱਲ ਆ, ਪਰ ਸਾਡੇ ਗੋਦੀ ਮੀਡੀਆ ਨੇ ਤੇ ਮੋਦੀ ਸਰਕਾਰ ਦੇ ਸਾਰੇ ਹੱਥ ਠੋਕਿਆਂ ਨੇ, ਮੰਤਰੀਆਂ ਨੇ, MLA MP ਜਾਂ ਹੋਰ ਲਗੜ ਜਿਹੜੇ ਹੈਗੇ ਆ, ਉਹ ਸਾਰਿਆਂ ਨੇ ਰਲ ਮਿਲ ਕੇ ਜਿਸ ਤਰੀਕੇ ਦੀ ਗੰਦੀ, ਭੈੜੀ, ਜਲੀਲ ਕਰਨ ਵਾਲੀ ਸ਼ਬਦਾਵਲੀ ਵਰਤੀ ਹੈ,
ਜਿੰਨਾ ਨੀਚਤਾ ਭਰਿਆ ਹਮਲਾ ਕੀਤਾ ਗਿਆ, ਤੇ ਜੇਕਰ ਅੱਜ ਕੋਈ ਆਊਟਸਾਈਡਰ, ਜੇ ਅੱਜ ਕੋਈ ਬਾਹਰੋਂ ਹਮਲਾ ਹੋ ਜੇ ਤਾਂ ਇਹ ਗੱਲ ਕੋਈ ਬਹੁਤੀ ਸੋਚਣ ਦੀ ਲੋੜ ਨਹੀਂ ਹੈਗੀ, ਜਿੰਨੇ ਅਸੀਂ ਇਹ ਪਰਾਂ ਧੱਕ ਲਏ। ਇਹ ਗੱਲ ਮੈਂ ਕਿਉਂ ਛੇੜ ਰਿਹਾ, 1984 ਦੀ ਗੱਲ ਛੇੜ ਕੇ ਕਈ ਲੋਕ ਬੜਾ ਪਿੱਟਦੇ ਆ ਕਿ ਜੀ ਤੁਸੀਂ ਪਾਕਿਸਤਾਨ ਨਾਲ ਰਲ ਗਏ ਸੀ, ਪਾਕਿਸਤਾਨ ਨੇ ਸਿੱਖਾਂ ਨੂੰ ਜੀ ਸਾਂਭ ਲਿਆ, ਤੁਸੀਂ ਸਿੱਖੋ ਉਸ ਪਾਕਿਸਤਾਨ ਕੋਲ ਕਿਉਂ ਚਲੇ ਗਏ 84 ਮੌਕੇ, ਜਿਹੜੇ ਪਾਕਿਸਤਾਨ ਨੇ 1947 ਤੋਂ ਬਾਅਦ ਇੰਡੀਆ ਉੱਤੇ ਹਮਲੇ ਕੀਤੇ ਆ, ਆਪਣੇ ਫੌਜੀ ਸਿੱਖ ਵੀ ਬੜੇ ਜੀ ਉਹਦੇ ਚ ਤਾਂ ਕਹਿੰਦੇ ਮਾਰੇ ਗਏ ਆ। ਤੋਂ ਪੰਜਾਬ ਦੀ ਧਰਤੀ ਉੱਤੇ ਆ ਜਿਹੜਾ ਇਲਾਕਾ ਅੰਮ੍ਰਿਤਸਰ ਦੇ ਪਾਸੇ, ਤਰਨਤਾਰਨ ਵਾਲੇ ਪਾਸੇ, ਅਲਗੋਂ ਕੋਠੀ ਖੇਮਕਰਨ ਵਾਲੀ ਸਾਈਡ ਨੂੰ ਬੜੇ ਇੱਥੇ ਇਹੋ ਜਿਹੀਆਂ ਚੀਜ਼ਾਂ, ਯਾਦਗਾਰਾਂ, ਮੋਨੂਮੈਂਟਸ ਬਣੇ ਨੇ, ਪੈਰ ਪੈਰ ਦੇ ਉੱਤੇ ਚੀਜ਼ਾਂ ਦੱਸਦੀਆਂ ਨੇ ਕਿ ਪਾਕਿਸਤਾਨ ਨੇ ਹਮਲਾ ਕਰਕੇ ਇੱਥੇ ਤੱਕ ਬੰਬਾਰਮੈਂਟ ਕੀਤੀ ਸੀ, ਬੰਦੇ ਮਾਰੇ ਸੀ। ਖੈਰ, ਹੁਣ ਜਿਹੜੇ ਲੋਕ ਇਹ ਗੱਲ ਕਹਿੰਦੇ ਆ ਕਿ ਭਾਈ 1947 ਤੋਂ 1984 ਤੱਕ ਜਿਸ ਪਾਕਿਸਤਾਨ ਨੇ ਸਿੱਖਾਂ ਦੇ ਵੀ ਬੱਚੇ, ਸਿੱਖਾਂ ਦੇ ਵੀ ਫੌਜੀ, ਸਿੱਖ ਫੌਜੀ ਮਾਰੇ, ਕਤਲ ਹੋਏ ਆ, ਜੇਕਰ ਜੰਗਾਂ ਹੋਈਆਂ ਨੇ, ਪਾਕਿਸਤਾਨ ਨੇ ਹਮਲੇ ਕੀਤੇ ਨੇ, ਤੇ ਤੁਸੀਂ ਸਿੱਖੋ ਉਹਦੇ ਨਾਲ ਰਲ ਕੇ, ਤੁਸੀਂ ਤਾਂ ਬੜੇ ਮਾੜੇ ਹੋ। ਕਮਾਲ ਦੀ ਗੱਲ ਹੈ। ਮਤਲਬ ਕਿ ਇਹ ਚੀਜ਼ ਕਿ ਜੀ ਬਾਤਚੀਤ ਪਰਚੇ ਵਿੱਚ ਛਪੀ ਹੋਈ ਆ ਕਿ ਭਾਰਤੀ ਫੌਜ ਨੂੰ ਆਰਡਰ ਦਿੱਤਾ ਗਿਆ ਸੀ ਕਿ 15 ਤੋਂ 35 ਸਾਲ ਦੇ ਵਿਚਾਲੇ ਕੋਈ ਬੰਦਾ ਜਿਹੜਾ ਹੈਗਾ ਪੰਜਾਬ ਦੇ ਪਿੰਡਾਂ 'ਚ ਬਖਸ਼ਣਾ ਨਹੀਂ। ਉੱਤੇ ਲਿਖਿਆ ਹੋਇਆ ਕਿ ਇਹ ਜਿਹੜੇ ਅੰਮ੍ਰਿਤਧਾਰੀ ਹੁੰਦੇ ਨੇ, ਇਹ ਜਿਹੜੇ ਸਿਰ ਤੇ ਪੀਲਾ ਪਰਨਾ, ਕੇਸਕੀ ਤੇ ਕਿਰਪਾਨ ਗਾਤਰੇ ਵਾਲੀ ਪਹਿਨਦੇ ਆ, ਕਛਹਿਰਾ ਪਹਿਨਦੇ ਆ, ਬੜੇ ਖਤਰਨਾਕ ਨੇ ਉਹ। ਵਾਰਡਨ ਜਦੋਂ ਅੱਜ ਵੀ ਕੋਈ ਪੜ੍ਹੇ ਤਾਂ ਹਰੇਕ ਬੰਦੇ ਨੂੰ ਲੱਗਦਾ ਸਿੱਖਾਂ ਦੇ ਨੂੰ ਕਿ ਤਾਂ ਮੇਰੇ ਬਾਰੇ ਲਿਖਿਆ ਹੋਇਆ। ਜਦੋਂ ਇਹ ਫੌਜ ਨੂੰ ਇੱਕ ਆਰਡਰ ਦੇ ਕੇ ਭੇਜਤਾ ਤੇ ਜਦੋਂ ਹਰੇਕ ਬੰਦੇ ਨੂੰ ਇਹ ਲੱਗਣ ਲੱਗ ਗਿਆ ਕਿ ਮੈਨੂੰ ਚੱਕ ਕੇ ਮਾਰ ਦੇਣਾ, ਅਗਲਾ ਜਾਨ ਬਚਾਉਣ ਲਈ ਭੱਜੂਗਾ। ਹੁਣ ਭਾਰਤ ਦੀ ਫੌਜ ਦੇ ਮੂਹਰੇ ਖੜਾ ਰਵੇ ਵੀ ਮੈਨੂੰ ਫੜ ਲਓ, ਮੈਨੂੰ ਕੁੱਟੋ, ਮਾਰੋ, ਜਲੀਲ ਕਰੋ ਤੇ ਗਾਲਾਂ ਕੱਢੋ ਤੇ ਅਖੀਰ ਗੋਲੀਆਂ ਮਾਰ ਕੇ ਕਹਿ ਦੋ ਜੀ ਜੰਗ 'ਚ ਮਾਰਿਆ ਗਿਆ। ਸੋ ਭਾਰਤ ਦੇ ਸਤਾਏ ਹੋਏ, ਭਾਰਤ ਦੇ ਦਬਕਾਏ ਹੋਏ, ਭਾਰਤੀ ਫੌਜ ਤੋਂ ਬਚਦੇ ਹੋਏ ਲੋਕਾਂ ਨੂੰ ਜਿੱਧਰਲਾ ਰਾਹ ਲੱਭਿਆ। ਜੇ ਚਾਈਨਾ ਨਾਲ ਹੁੰਦਾ ਸੀ, ਚਾਈਨਾ ਨੂੰ ਭੱਜ ਜਾਣਾ ਸੀ। ਜੇ ਅਮਰੀਕਾ ਨਾਲ ਪੈਂਦਾ ਹੁੰਦਾ ਬਾਰਡਰ ਸੀ ਅਮਰੀਕਾ 'ਚ, ਜਿਹੜਾ ਵੀ ਨਾਲ ਲੱਗਦਾ ਮੁਲਕ ਉੱਥੇ ਭੱਜਣਾ ਹੀ ਆ ਬੰਦੇ ਨੇ, ਲੁਕਣਾ ਹੀ ਆ, ਜਾਣਾ ਹੀ ਆ ਕਿਤੇ। ਗਾਂਹ ਵਾਲਿਆਂ ਨੇ ਫੜ ਕੇ ਉੱਥੇ ਬਾਰਡਰ ਕ੍ਰੋਸਿੰਗ ਦੇ ਵਿੱਚ ਫੜ ਕੇ ਜੇਲ੍ਹਾਂ 'ਚ ਤਾੜਤੇ। ਬਾਅਦ ਵਿੱਚ ਬੜਾ ਔਖਾ ਉਹਨਾਂ ਨੂੰ ਕਾਇਰ ਕੀਤਾ ਕਿ ਜੀ ਸਾਡੇ ਨਾਲ ਬੜਾ ਜ਼ੁਲਮ ਹੋ ਰਿਹਾ, ਤੇ ਉਸ ਜ਼ੁਲਮ ਦੇ ਲਈ ਲੜਨ ਲਈ ਸਾਨੂੰ ਹੌਸਲਾ ਦਿਓ, ਸਾਥ ਦਿਓ, ਹਥਿਆਰ ਦਿਓ, ਕੁਛ ਸਟ੍ਰੈਟਜੀ ਦਿਓ। ਪਰ ਪਾਕਿਸਤਾਨ ਨੇ, ਉਸ ਪਾਕਿਸਤਾਨ ਨੇ ਜਿਹਨੇ ਸਦਾ, ਕਈ ਉਹਦੀਆਂ ਕਿਤਾਬਾਂ ਇੱਥੇ ਸੋਸ਼ਲ ਮੀਡੀਆ ਤੇ ਲਿਖਤਾਂ ਘੁੰਮਦੀਆਂ ਨੇ ਕਿ ਉਹਨਾਂ ਦੇ ਜਰਨੈਲ ਕਹਿੰਦੇ ਆ ਕਿ ਅਸੀਂ ਭਾਰਤ ਨਾਲ ਜਿਹੜੀਆਂ ਜੰਗਾਂ ਹੋਈਆਂ ਉਹ ਹਾਰੇ ਹੀ ਸਿੱਖਾਂ ਕਰਕੇ, ਅਸੀਂ ਤਾਂ ਸਿੱਖਾਂ ਕਰਕੇ ਹਾਰ। ਤੋ ਉਹ ਪਾਕਿਸਤਾਨ ਤਾਂ ਸਿੱਖਾਂ ਦੀ ਸ਼ਕਤੀ ਨੂੰ, ਸਿੱਖਾਂ ਦੀ ਪਾਵਰ ਨੂੰ ਮੰਨਦਾ ਸੀ, ਸਲਾਮ ਕਰਦਾ ਸੀ ਕਿ ਅਸੀਂ ਤੇ ਇਹਨਾਂ ਕਰਕੇ ਹਾਰ ਗਏ, ਇੰਡੀਆ ਦੇ ਬਾਕੀ ਫੌਜ ਨੂੰ ਤਾਂ ਅਸੀਂ ਸਮਝਦੇ ਕੁਛ ਨਹੀਂ। ਤੇ ਭਾਰਤੀ ਫੌਜ ਨੂੰ ਬਾਹਮਣਾਂ ਨੇ, ਹਿੰਦੂ ਕੱਟੜਪੰਥੀਆਂ ਨੇ ਆਰਡਰ ਚਾੜਤਾ ਵੀ ਜਿੱਥੇ ਵੀ ਸਿੱਖ ਮਿਲਦੇ ਆ ਮਾਰ ਦਿਓ। ਸਿੱਖਾਂ ਨੂੰ ਖਤਮ ਕਰਨ ਦਾ ਠੇਕਾ, ਸਿੱਖਾਂ ਨੂੰ ਮਾਰ ਮਰਾਉਣ ਦਾ ਠੇਕਾ ਭਾਰਤੀ ਹਕੂਮਤ ਲਈ ਫਿਰੇ, ਤੇ ਭਾਰਤ ਦੀ ਫੌਜ ਸਾਡੇ ਮਗਰ ਹਰਨ ਹਰਨ ਕਰਦੀ ਫਿਰੇ, ਤੇ ਪਾਕਿਸਤਾਨ ਦੀ ਫੌਜ, ਪਾਕਿਸਤਾਨ ਦੀ ਜਿਹੜੀ ਸਰਕਾਰ ਆ, ਉਹ ਸਾਨੂੰ ਉੱਥੇ ਜੇਲ੍ਹਾਂ 'ਚ ਰੱਖ ਕੇ ਰੋਟੀ ਪਾਣੀ ਦੇਵੇ, ਸਾਡੀ ਜਾਨ ਬਚਾਵੇ। ਤਾਂ ਉਸ ਸਥਿਤੀ ਦੇ ਵਿੱਚ ਜਿਹੜਾ ਦੋਸ਼ ਆ ਉਹ ਕਿਹਦਾ? ਫਿਰ ਉਹ ਭਾਰਤੀ ਹਕੂਮਤ ਦਾ, ਜਿਹਨੇ ਇਹੋ ਜਿਹੇ ਹਾਲਾਤ ਬਣਾਏ ਕਿ ਸਿੱਖਾਂ ਨੂੰ ਬਾਰਡਰ ਕ੍ਰੋਸ ਕਰਕੇ ਪਾਕਿਸਤਾਨ ਜਾਣਾ ਪਿਆ। ਸੋ ਜਿਹੜੀ ਇਹ ਗੱਲ ਕਹੀ ਜਾਂਦੀ ਹੈ ਕਿ ਜੀ ਬਾਰਡਰ ਕ੍ਰੋਸ ਕਰ ਗਏ, ਗਾਂ ਉੱਤੇ ਭੂਆ ਬੈਠੀ ਸੀ ਜਿਹਨੂੰ ਮਿਲ ਜਾਣਾ ਸੀ, ਵਕਤ ਦੇ ਮਾਰੇ ਹੋਏ, ਚਾਰੇ ਪਾਸੋਂ ਘਿਰੇ ਹੋਏ, ਕੋਈ ਰਾਹ ਹੈ ਨਹੀਂ, ਜਾਨ ਬਚਾਉਣੀ ਆ, ਕਿਤੇ ਤਾਂ ਜਾਣਾ ਹੀ ਆ ਨਾ ਬੰਦੇ ਨੇ।
तो ਜਿਹੜੀ ਉਸ ਮੌਕੇ ਇਹਨਾਂ ਨੇ ਐਡੀ ਵੱਡੀ ਦਹਿਸ਼ਤ ਪਾਈ ਤੇ ਉਸ ਦਹਿਸ਼ਤ ਵਿੱਚੋਂ ਲੋਕ ਪਾਕਿਸਤਾਨ ਵੱਲ ਭੁਗਤ ਗਏ, ਪਾਕਿਸਤਾਨ ਵਾਲੇ ਪਾਸੇ ਚਲੇ ਗਏ। ਬਿਲਕੁਲ ਇਹੀ 1 ਸਾਲ ਤੋਂ ਹੁਣ ਗੋਦੀ ਮੋਦੀ ਮੀਡੀਆ ਦਾ ਹਾਲ ਆ। ਮੋਦੀ ਸਰਕਾਰ ਨੇ ਆਰਐਸਐਸ ਦੇ ਗੁੰਡੇ ਵੀ ਭੇਜੇ, ਮੀਡੀਆ 'ਚ ਵੀ ਜਲੀਲ ਕੀਤਾ। ਹੋਰ ਇਹਨਾਂ ਦੇ ਮੰਤਰੀਆਂ ਸੰਤਰੀਆਂ ਨੇ ਤੁਹਾਡੇ ਸਾਹਮਣੇ ਲਖੀਮਪੁਰ ਖੀਰੀ ਕਿਵੇਂ ਉੱਤੇ ਉਹਨਾਂ ਦੇ ਸੰਘਰਸ਼ ਵਾਲਿਆਂ ਦੇ ਉੱਤੋਂ ਦੀ ਗੱਡੀ ਲੰਘਾਤੀ, ਮਾਰਤੇ। ਸੋ ਜੋ ਇਹਨਾਂ ਨੇ ਕੀਤਾ ਹੈ ਉਹ ਸਾਰਾ ਕੁਝ ਉਵੇਂ ਸੀ ਜਿਵੇਂ 1984 ਦੇ ਵਿੱਚ ਇੰਦਰਾ ਗਾਂਧੀ ਵਾਲੀ ਕਾਂਗਰਸ ਸਰਕਾਰ ਕਰਦੀ ਰਹੀ। ਢੱਕ ਕੇ ਪੂਰਾ ਉਦੋਂ ਪਾਕਿਸਤਾਨ ਵਾਲੇ ਪਾਸੇ ਸਿੱਖਾਂ ਨੂੰ ਭੇਜਤਾ। 1981-82 ਦੇ ਵਿੱਚ ਨਾਅਰੇ ਲਾਉਂਦੇ ਹੁੰਦੇ ਸੀ ਇੱਥੇ ਹਿੰਦੂ ਕੱਟੜਪੰਥੀ, ਜਦੋਂ 31 ਮਈ ਨੂੰ 1981 ਨੂੰ ਜਿਹੜਾ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਮਾਮਲੇ ਉੱਤੇ ਸ਼ਹਿਰ ਦੇ ਵਿੱਚ ਇੱਥੇ ਮਾਰਚ ਕੀਤਾ ਸਿੱਖਾਂ ਨੇ, ਉਹਦੇ ਮੁਕਾਬਲੇ ਉੱਤੇ 2 ਦਿਨ ਪਹਿਲਾਂ 29 ਨੂੰ ਇੱਥੇ ਬੀੜੀਆਂ ਸੈਕਟਾਂ ਦੇ ਹੱਕ ਵਿੱਚ ਜਲੂਸ ਕੱਢਿਆ ਸੀ। ਜਲੂਸ ਕੱਢਿਆ ਸੀ ਆਪਦਾ ਇਹਨਾਂ ਨੇ, ਨੇਜਿਆਂ, ਕਿਰਪਾਨਾਂ, ਤਰਸ਼ੂਲਾਂ ਦੇ ਉੱਤੇ ਬੀੜੀਆਂ ਸੈਕਟਾਂ ਬੰਨ੍ਹ ਕੇ ਨਾਅਰੇ ਲਾਏ, ਦੁੱਕੀ ਤਿੱਕੀ ਸਹਿਣ ਨਹੀਂ ਦੇਣੀ, ਸਿਰ ਤੇ ਪਗੜੀ ਰਹਿਣ ਨਹੀਂ ਦੇਣੀ। ਤੇ ਬਾਕੀ ਆਈ 1984 ਮੌਕੇ ਬੜੀਆਂ ਪੱਗਾਂ ਛੱਡ ਕੇ ਪਾਕਿਸਤਾਨ ਨੂੰ ਭੱਜ ਗਏ। ਫੇਰ ਗੱਲ ਆਈ ਕੱਛ, ਕੜਾ, ਕਿਰਪਾਨ ਧੱਕ ਦਿਆਂਗੇ ਪਾਕਿਸਤਾਨ। ਭਾਈ 1984 ਚ ਇਹਨਾਂ ਨੇ ਫਿਰ ਪਾਕਿਸਤਾਨ ਧੱਕਤਾ। ਆ ਕੱਲ ਪਰਸੋਂ ਇੱਕ ਸੋਸ਼ਲ ਮੀਡੀਆ ਤੇ ਚਰਚਾ ਹੋ ਰਹੀ ਸੀ ਤੇ ਉੱਥੇ ਇੱਕ ਨੇ ਲਿਖਿਆ ਵੀ ਬਾਹਲਾ ਔਖਾ ਤੋਂ ਫਿਰ ਪਾਕਿਸਤਾਨ ਚਲੇ ਜਾ। ਇਹ ਗੱਲ ਬੜਿਆਂ ਨੇ ਬੜਿਆਂ ਨੂੰ ਲਿਖੀ ਹੈ ਤੇ ਉੱਥੇ ਫਿਰ ਮੈਂ ਜਵਾਬ ਦਿੱਤਾ ਸੀ ਕਿ ਭਾਈ 1984 ਮੌਕੇ ਥੋੜੇ ਜਿਹੇ ਗਏ ਸੀ, ਉਹਨਾਂ ਨੂੰ ਚੇਤੇ ਕਰ ਕਰਕੇ ਹੁਣ ਤੱਕ ਸਾਰਾ ਇੰਡੀਆ ਲੇਰਾ ਮਾਰਦਾ ਹੁੰਦਾ। ਹਰ ਮਹੀਨੇ ਕਿਸੇ ਨਾ ਕਿਸੇ ਬਹਾਨੇ ਦੋ ਚੌਂ ਨੂੰ ਫੜ ਕੇ ਚੀਕਾਂ ਮਾਰ ਰਹੇ ਹੁੰਦੇ ਹੋ ਕਿ ਪਾਕਿਸਤਾਨ ਨੇ ਆਹ ਭੇਜਤਾ, ਪਾਕਿਸਤਾਨ ਨੇ ਟ੍ਰੇਨਿੰਗ ਦੇਤੀ, ਪਾਕਿਸਤਾਨ ਨੇ ਡਰੋਨ ਕਰਤਾ, ਪਾਕਿਸਤਾਨ ਐ ਹੋ ਗਿਆ। ਜਿਹੜੇ 1984 ਮੌਕੇ ਗਏ ਸੀ ਅੱਜ 40 ਸਾਲ ਹੋਣ ਵਾਲੇ ਹੋ ਗਏ, 40-50, ਚੇਤੇ ਕਰ ਕਰਕੇ ਤਾਂ ਉਹਨਾਂ ਨੂੰ ਰੋਨੇ ਹੋ ਤੇ ਹੁਣ ਬਾਕੀਆਂ ਨੂੰ ਅਜੇ ਫੇਰ ਕਹਿੰਦੇ ਹੋ ਕਿ ਬੜਾ ਔਖਾ ਪਾਕਿਸਤਾਨ ਚਲੇ ਜਾ। ਸੋ 1984 ਮੌਕੇ ਜਿਹੜਾ ਭੈੜਾ, ਨਫ਼ਰਤ ਭਰਿਆ, ਦਹਿਸ਼ਤ ਵਾਲਾ ਮਾਹੌਲ ਸਿਰਜਿਆ, ਉਹਦੇ ਵਿੱਚ ਉਸ ਮੌਕੇ ਜਿਹੜਾ ਸਾਡਾ ਭਾਈਚਾਰਾ ਸੀ, ਉਸ ਵੇਲੇ ਦੀ ਜਵਾਨੀ ਸੀ, ਉਹ ਜਾਨਾਂ ਬਚਾਉਣ ਲਈ ਪਾਕਿਸਤਾਨ ਜਾਣ ਲਈ ਮਜਬੂਰ ਹੋ ਗਈ। ਤੇ ਅੱਜ ਉਹੀ ਮਾਹੌਲ ਕਿਸਾਨ ਸੰਘਰਸ਼ ਦੌਰਾਨ ਇਸ ਸੰਘਰਸ਼ ਦੇ ਖਿਲਾਫ ਸਿਰਜਦਿਆਂ ਹੋਇਆਂ ਉਹਨਾਂ ਨੂੰ ਪਤਾ ਸੀ ਕਿ ਸਭ ਤੋਂ ਵੱਧ ਅਸੀਂ ਨਿਸ਼ਾਨਾ ਬਣਾਇਆ ਸਿੱਖਾਂ ਨੂੰ ਜਲੀਲ ਕੀਤਾ। ਕਦੇ ਅੱਤਵਾਦੀ, ਕਦੇ ਖਾਲਿਸਤਾਨੀ, ਕਦੇ ਝੰਡਾ ਫਲਾਨਾ, ਔਰ 2 ਫਰੰਟਾਂ ਤੇ ਲੜਾਈ ਲੜਨੀ ਪਈ। ਇੱਕ ਤਾਂ ਮੋਦੀ ਸਰਕਾਰ ਦੇ ਖਿਲਾਫ ਲੜਦੇ ਸੀ ਅਸੀਂ ਸਿੱਖ ਕੌਮ, ਦੂਜਾ ਇਸ ਸੰਘਰਸ਼ ਦੇ ਵਿੱਚ ਬੜੇ ਹੋਏ ਕੈਟ, ਟਾਊਟ, ਕਾਮਰੇਡ ਲਾਣਾ, ਐਂਟੀ ਪੰਥਕ, ਨਾਸਤਕ ਲੋਕ, ਉਹ ਪੈਰੀਆਂ ਲੱਗਣ ਦਿਆ ਕਰਨ। ਸਿੱਖੀ ਦੀ ਗੱਲ ਨਾ ਕਰੋ ਜੀ, ਇਹ ਜੀ ਧਾਰਮਿਕ ਮਸਲਾ ਨਹੀਂ ਹੈਗਾ, ਨਿਸ਼ਾਨ ਸਾਹਿਬ ਪਿੱਛੇ ਕਰੋ ਜੀ, ਲੰਗਰ ਨਾ ਲਾਓ ਜੀ, ਆਹ ਨਾ ਹੋਵੇ, ਉਹ ਨਾ ਹੋਵੇ, ਹੱਦ ਹੋ ਗਈ। ਸੋ ਅੱਜ ਜਦੋਂ ਇਸ ਸੰਘਰਸ਼ ਦੀ ਫਤਿਹ ਹੋ ਗਈ, 19 ਤਰੀਕ ਨੂੰ ਅਨਾਉਂਸਮੈਂਟ ਕੀਤੀ ਆ ਮੋਦੀ ਨੇ ਤੇ ਅੱਜ 26 ਨਵੰਬਰ ਹੋ ਗਈ। ਪੂਰਾ ਹਫ਼ਤਾ ਕਿਸਾਨ ਸੰਘਰਸ਼ ਦਾ ਜਾਂ ਖਾਸ ਤੌਰ ਤੇ ਕਾਮਰੇਡ ਲਾਣੇ ਦਾ ਇਸੇ ਚੀਜ਼ ਤੇ ਮੰਥਨ ਚੱਲਦਾ ਰਿਹਾ ਵੀ ਲੋਕ ਤਾਂ ਪਾਉਂਦੇ ਫਿਰਦੇ ਆ ਭੰਗੜੇ, ਲੋਕ ਤਾਂ ਮਨਾਉਂਦੇ ਆ ਖੁਸ਼ੀਆਂ, ਲੋਕ ਤਾਂ ਕਹਿੰਦੇ ਆ ਸੰਘਰਸ਼ ਜਿੱਤ ਲਿਆ, ਵੀ ਆਪਾਂ ਕੀ ਕਰੀਏ, ਆਪਾਂ ਨੂੰ ਤਾਂ ਪੁੱਛਿਆ ਹੀ ਨਹੀਂ। ਦੂਜੇ ਪਾਸੇ ਸਾਰੇ ਸੰਸਾਰ ਦੇ ਵਿੱਚ ਜਿਹੜੀਆਂ ਖਬਰਾਂ ਲੱਗੀਆਂ ਜਾਂ ਵਧਾਈਆਂ ਮਿਲੀਆਂ ਉਹ ਸਿੱਖਾਂ ਨੂੰ ਮਿਲ ਰਹੀਆਂ ਨੇ ਕਿ ਸਿੱਖਾਂ ਕਰਕੇ ਇਹ ਫਤਿਹ ਹਾਸਲ ਹੋਈ ਹੈ। ਇਹ ਕਿਸੇ ਨੇ ਨਹੀਂ ਕਿਹਾ ਕਿ ਬਾਕੀਆਂ ਦਾ ਯੋਗਦਾਨ ਨਹੀਂ, ਪਰ ਜਿਵੇਂ ਗਦਰ ਲਹਿਰ ਆ, ਗਦਰ ਜਿਹੜਾ ਅੰਗਰੇਜ਼ਾਂ ਦੇ ਖਿਲਾਫ ਗਦਰ ਲਹਿਰ ਸੀ, ਉਹਦੇ ਵਿੱਚ ਸਭ ਤੋਂ ਅਗਵਾਈ ਕਰਨ ਵਾਲੀ, ਸਭ ਤੋਂ ਮੋਢੀ ਧਿਰ ਆ ਜਿਹੜੀ, ਉਹ ਸਿੱਖ ਸੀ। ਗਦਰ ਜਿਹੜੀ ਲਹਿਰ ਆ ਉਹ ਸਿੱਖ ਲਹਿਰ ਵਾਂਗੂ ਹੀ ਸੀ, ਪਰ ਉਹਦੇ ਵਿੱਚ ਵਾਕਿਆ ਹੀ ਹੋਰਨਾਂ ਧਰਮਾਂ ਦੇ, ਹੋਰਨਾਂ ਵਿਚਾਰਾਂ ਦੇ ਲੋਕ ਸੀਗੇ। ਪਰ ਇਹਦਾ ਮਤਲਬ ਇਹ ਬਿਲਕੁਲ ਨਹੀਂ ਹੈਗਾ
कि बाकियां नूं रैकोगनाइजेशन ही नहीं मिलनी, बाकियां दा भी सत्कार है, पर वो सिखां दी अगवाई वाली जिहड़ी जद्दोजहद सी, कदर लहर, उवें ही आ जिहड़ा किसान संघर्ष है, इस नूं पूरा इस सारे समय दौरान सानू जंग लड़नी पै रही सी, ते ओहदा असर भी होया फिर जदों कोई बंदा हिलजुल करके दिखाउंदा, जिवें पिंडां 'च साडे कहंदे आ भी जे मैं तैनूं ना बैठा नहीं दिखदा फिर तैनूं मैं खड़ा भी नहीं दिखना। तो कामरेड लाणे नूं, सिੱਖੀ ਦੇ ਦੁਸ਼ਮਣਾਂ ਨੂੰ ਇਸ ਸੰਘਰਸ਼ ਦੌਰਾਨ ਖਾਲਸੇ ਨੂੰ ਇਹ ਦਿਖਾਉਣਾ ਪਿਆ ਕਿ ਅਸੀਂ ਹੈਗੇ ਆ, ਆਪਦੀ ਹੋਂਦ ਹਸਤੀ ਦਿਖਾਉਣੀ ਪਈ। ਜਦੋਂ ਬੈਠੇ ਨਹੀਂ ਸੀ ਦਿਖਦੇ ਫਿਰ ਖੜ ਕੇ ਦਿਖਾਉਣਾ ਪਿਆ, ਤੇ ਉਹ ਜਦੋਂ ਅਸੀਂ ਖੜੇ ਹੋਏ ਤਾਂ ਫਿਰ ਉਹ ਮੋਦੀ ਸਰਕਾਰ ਨੇ ਵੀ ਰੈਕੋਗਨਾਈਜ਼ ਕੀਤਾ। ਤੇ ਜਦੋਂ ਇਸ ਸੰਘਰਸ਼ ਦਾ ਜਦੋਂ ਵੀ ਵਕਤ ਆਇਆ, ਇੱਕ ਵਾਰੀ ਬੰਗਲਾ ਸਾਹਿਬ ਚਲੇ ਗਿਆ ਸੀ, ਉਦੋਂ ਵੀ ਸਾਰਿਆਂ ਨੇ ਕਿਹਾ ਵੀ ਇਹਨੂੰ ਸਿੱਖਾਂ ਦਾ ਸੰਘਰਸ਼ ਮੰਨਦਾ, ਪਰ ਕਾਮਰੇਡ ਮੰਨੇ ਨਹੀਂ ਸੀ। ਤੇ ਅੱਜ ਫਿਰ ਜਦੋਂ ਇਸ ਸੰਘਰਸ਼ ਨੂੰ ਅੰਤਮ ਛੋਹਾਂ ਹੋਣੀਆਂ ਸੀ, ਉਦੋਂ ਮੋਦੀ ਨੇ ਗੁਰੂ ਨਾਨਕ ਪਾਤਸ਼ਾਹ ਦੇ ਪ੍ਰਕਾਸ਼ ਵਾਲਾ ਦਿਹਾੜਾ ਜਿਹੜਾ ਸੀ ਉਹ ਮਿਥ ਲਿਆ ਵੀ ਉਸ ਦਿਨ ਗੱਲ ਕਰਾਂਗੇ। ਸਿੱਖਾਂ ਦੀ ਗੱਲ ਕੀਤੀ ਉਹਨੇ, ਕਿਸਾਨ ਸੰਘਰਸ਼ ਦੀ ਲੀਡਰਸ਼ਿਪ ਨੂੰ। ਔਰ ਅੱਜ ਜੋ ਮਰਜ਼ੀ ਕਹੀ ਚੱਲੀਏ, ਪਰ ਜੇ ਕਿਤੇ ਇਸ ਲੀਡਰਸ਼ਿਪ ਨੂੰ ਸੱਦ ਕੇ ਫਿਰ ਸਿੱਖਾਂ ਦਾ ਉਹ ਇਹਨਾਂ ਨੇ ਜਲੂਸ ਕੱਢਣਾ ਸੀ, ਇਹਨਾਂ ਦੇ ਅੰਦਰ ਨਫ਼ਰਤ ਭਰੀ ਹੋਈ ਆ ਕਿ ਤੁਹਾਨੂੰ ਕੋਈ ਪੁੱਛਦਾ ਜੀ। ਪਰ ਸਿੱਖ ਕਹਿੰਦੇ ਆ ਕਿ ਚਾਹੇ ਸਾਨੂੰ ਕੋਈ ਪੁੱਛਦਾ ਚਾਹੇ ਨਹੀਂ, ਜੇ ਮੋਦੀ ਨੇ ਇਹ ਜੇ ਕਾਲੇ ਕਾਨੂੰਨ ਰੱਦ ਹੋਏ ਨੇ, ਇਹ ਸੱਚੇ ਪਾਤਸ਼ਾਹ ਦਾ ਸ਼ੁਕਰਗੁਜ਼ਾਰ ਹੋਈਏ, ਉਸ ਅਕਾਲ ਪੁਰਖ ਵਾਹਿਗੁਰੂ, ਕਿਉਂਕਿ ਵਾਹਿਗੁਰੂ ਜੀ ਕਾ ਖਾਲਸਾ ਹੈ ਤੇ ਵਾਹਿਗੁਰੂ ਜੀ ਕੀ ਹੀ ਫਤਿਹ, ਇਹ ਫਤਿਹ ਵਾਹਿਗੁਰੂ ਦੀ। ਸੋ ਕਾਮਰੇਡ ਭਾਈਚਾਰੇ ਦਾ ਅਸੀਂ ਉਹਨਾਂ ਦਾ ਵੀ ਧੰਨਵਾਦ ਕੀਤਾ, ਸਦਾ ਕਰਦੇ ਹਾਂ। ਪਰ ਅੱਜ ਇੱਕ ਹਫ਼ਤੇ ਬਾਅਦ ਜਦੋਂ ਕਿਸਾਨ ਸੰਘਰਸ਼ ਦੇ ਪਲੇਟਫਾਰਮ ਤੋਂ ਪੰਜਾਬ ਤੋਂ ਦਿੱਲੀ ਜਾਣ ਦਾ ਦਿਹਾੜਾ ਇੱਕ ਤਰੀਕੇ ਨਾਲ ਮਨਾਇਆ ਉਹਨਾਂ ਨੇ, ਉੱਥੇ ਬੜਾ ਭਾਰੀ ਇਕੱਠ ਹੋਇਆ, ਬੜੀਆਂ ਤਕਰੀਰਾਂ ਹੋਈਆਂ। ਅੱਜ ਸਾਰਿਆਂ ਨੂੰ ਮੰਨਣਾ ਪਿਆ ਹੈ ਕਿ ਇਹ ਸਾਰਾ ਸਿੱਖੀ ਕਰਕੇ ਆ ਤੇ ਸਿੱਖਾਂ ਕਰਕੇ। ਅੱਜ ਉੱਥੇ ਜਿੰਨੀਆਂ ਤਕਰੀਰਾਂ ਹੋਈਆਂ, ਜਿੰਨੇ ਬੁਲਾਰੇ ਬੋਲੇ ਆ, ਉਹਨਾਂ ਸਾਰਿਆਂ ਨੇ ਸਿੱਖ ਸ਼ਕਤੀ ਨੂੰ ਸਲਾਮ ਕਰ ਦਿੱਤਾ ਹੈ। ਸੋ ਅੱਜ ਅਸੀਂ ਇਹ ਗੱਲ ਕਹਿਣ ਜੋਗੇ ਹੋ ਗਏ ਆ ਕਿ ਜਿਹੜਾ ਇਹ ਸੰਘਰਸ਼ ਹੈ, ਇਹਦੇ ਵਿੱਚ ਗੁਰੂ ਪਿਆਰੇ ਖਾਲਸੇ ਨੂੰ ਦੋ ਫਰੰਟਾਂ ਉੱਤੇ ਲੜਨਾ ਪੈ ਰਿਹਾ ਸੀ। ਇੱਕ ਸੰਘਰਸ਼ ਦੇ ਅੰਦਰ ਵਿਦਨ, ਜਿਹਨੂੰ ਕਹਿੰਦੇ ਨੇ ਅੰਦਰ, ਇਨਸਾਈਡ, ਅੰਦਰੂਨੀ ਜਿਹੜੀ ਲੜਾਈ ਸੀ ਉਹ ਸੀ ਕਿ ਅਸੀਂ ਆਪ ਦਾ ਰੁਤਬਾ, ਆਪ ਦਾ ਦਰਜਾ, ਆਪਦੀ ਹੋਂਦ, ਆਪਦਾ ਆਇਡੈਂਟੀਟੀ, ਆਪਦੀ ਪਛਾਣ ਜਿਹੜੀ ਆ ਇਸ ਸੰਘਰਸ਼ ਵਿੱਚ ਗਵਾਉਣੀ ਨਹੀਂ। ਅਸੀਂ ਦੱਸਣਾ ਕਿ ਅਸੀਂ ਸਿੱਖ ਵੀ ਇਸ ਸੰਘਰਸ਼ ਵਿੱਚ ਬਤੌਰ ਸਿੱਖ ਆਏ ਆ। ਅਸੀਂ ਕੋਈ ਨਾਸਤਕ, ਕਾਮਰੇਡ, ਤਰਕਸ਼ੀਲ ਜਾਂ ਆਪਦੀ ਆਇਡੈਂਟੀਟੀ ਗਵਾ ਕੇ ਨਹੀਂ ਆਏ ਹੋਏ। ਸਾਡੀਆਂ ਨੀਲੀਆਂ ਕਾਲੀਆਂ ਦਸਤਾਰਾਂ, ਸਾਡੇ ਗਾਤਰੇ, ਕਿਰਪਾਨਾਂ, ਸਾਡੇ ਨਿਤਨੇਮ, ਸਾਡੇ ਅੰਮ੍ਰਿਤ ਬਾਣੀ, ਸਾਡੀ ਧਰਮ, ਸਾਡਾ ਗੁਰੂ ਗ੍ਰੰਥ ਸਾਹਿਬ, ਸਾਡੇ ਖੰਡੇ, ਝੰਡੇ, ਡੰਡੇ, ਸਭ ਕੁਝ ਸਾਡਾ ਜਿਹੜਾ ਹੈ ਉਹ ਇਸੇ ਕਰਕੇ ਸੀ ਕਿ ਅਸੀਂ ਇਸ ਸੰਘਰਸ਼ ਦੇ ਵਿੱਚ ਐਵੇਂ ਰੁਲ ਨਹੀਂ ਸੀ ਜਾਣਾ। ਅਸੀਂ ਇਸ ਸੰਘਰਸ਼ ਦੇ ਵਿੱਚ ਇਹ ਚੀਜ਼ ਨੂੰ ਮਾਨਤਾ ਦਿਵਾ ਪਾਏ, ਅਸੀਂ ਇਸ ਫਰੰਟ ਉੱਤੇ ਜਿੱਤ ਹਾਸਲ ਕਰ ਸਕੇ। ਦੂਜਾ, ਮੋਦੀ ਸਰਕਾਰ ਨੇ ਜਦੋਂ ਮੰਨਿਆ, ਸੋ ਅਸੀਂ ਮੋਦੀ ਤੋਂ ਵੀ ਫਤਿਹ ਹਾਸਲ ਕੀਤੀ ਹੈ ਕਾਲੇ ਕਾਨੂੰਨ ਰੱਦ ਕਰਵਾ ਕੇ, ਤੇ ਅਸੀਂ ਕਾਮਰੇਡ ਲਾਣੇ ਤੋਂ ਵੀ ਫਤਿਹ ਹਾਸਲ ਕੀਤੀ ਆ ਦੂਜੇ ਫਰੰਟ ਦੇ ਉੱਤੇ ਕਿ ਇਹ ਸਿੱਖਾਂ ਦਾ ਇਸ ਸੰਘਰਸ਼ ਵਿੱਚ ਇੱਕ ਅਦੁੱਤੀ, ਬੇਮਿਸਾਲ ਤੇ ਬੇਜੋੜ ਜਿਹੜਾ ਯੋਗਦਾਨ ਹੈ। ਤੇ ਇਸ ਸੰਘਰਸ਼ ਦੀ ਇਸ ਫਤਿਹ ਨੇ, ਇਸ ਜਿੱਤ ਨੇ ਸਾਨੂੰ ਸਾਡੀ ਜ਼ਿੰਮੇਵਾਰੀ ਦਾ ਅਹਿਸਾਸ ਹੋਰ ਵੀ ਵਧਾ ਦਿੱਤਾ। ਪਿਛਲੇ ਦੌਰ ਵਿੱਚ ਬੜਾ ਨਿੰਦਿਆ ਗਿਆ, ਬੜਾ ਭੰਡਿਆ ਗਿਆ ਕਿ ਜੀ ਬੜੇ ਮਾੜੇ ਆ, ਹਥਿਆਰ ਚੱਕ ਲੈਂਦੇ ਆ, ਛੇਤੀ ਗਰਮ ਹੋ ਜਾਂਦੇ ਆ, ਹਿੰਸਕ ਨੇ, ਅੱਤਵਾਦੀ ਨੇ, ਖਾਲਿਸਤਾਨ, ਬੜਾ ਕੁਝ ਸੁਣਿਆ। ਇਸ ਸਾਰੇ ਸੰਘਰਸ਼ ਦੌਰਾਨ ਸਿੱਖਾਂ ਨੇ ਜਿਸ ਜਾਬਤੇ ਦਾ, ਜਿਸ ਸਲੀਕੇ ਦਾ ਪ੍ਰਦਰਸ਼ਨ ਕੀਤਾ, ਉਹਦੀ ਸਾਰੀ ਦੁਨੀਆ 'ਚ ਸਿਫਤ ਹੋ ਰਹੀ ਆ, ਦੁਨੀਆ ਦੇ ਵਿੱਚ ਉਹਦੀ ਬੱਲੇ ਬੱਲੇ ਹੋ ਰਹੀ ਹੈ। ਤੇ ਕਈਆਂ ਨੂੰ ਆਦਤ ਹੁੰਦੀ ਆ, ਉਹ ਅਜੇ ਵੀ ਕਰਨੋਂ ਹਟਦੇ ਨਹੀਂ, ਨਾ ਗੱਲ ਦੇ ਵਿੱਚ ਪਏ ਆ, ਨਾ ਪਾਸਤਾ, ਪਰਾਂ ਬੈਠਿਆ ਦੂਰ ਦਰਾਡੇ ਕਿਤੇ। ਕਹਿੰਦੇ ਜੀ ਇਹ ਕਾਮਰੇਡਾਂ ਕਰਕੇ ਉਹਨਾਂ ਨੇ ਫਿਰ ਜਾਬਤਾ ਰੱਖਿਆ ਨਾ। ਆਹੋ, ਸਿੱਖਾਂ ਨੂੰ ਤਾਂ ਅਕਲ ਨਹੀਂ, ਸਾਰੀ ਅਕਲ ਤਾਂ ਰੱਬ ਨੇ ਕਾਮਰੇਡਾਂ ਨੂੰ ਦੇ ਕੇ ਭੇਜਿਆ ਨਾ।
ਕਦੇ ਪੰਨੂ ਹੋਣਾ ਨੂੰ, ਭੰਦੇਰ ਹੋਣਾ ਨੂੰ, ਜਿਹੜੀ ਮਾਝੇ ਦੇ ਵਿੱਚ ਕਿਸਾਨਾਂ ਦੇ ਵੱਡੇ ਨੇਤਾ ਨੇ, ਇੱਥੋਂ ਬੜੀ ਭਾਰੀ ਉਹਨਾਂ ਦੀ ਜਥੇਬੰਦੀ ਆ, ਤਾਂ ਉਹ ਸਾਰੇ ਦੇ ਸਾਰੇ ਜਿਹੜੇ ਲੋਕ ਉੱਥੇ ਹੋਰ ਸੀ ਉਹ ਤਾਂ ਉਹੀ ਤੁਰੇ ਫਿਰਦੇ ਸੀਗੇ। ਤੇ ਇਹ ਜਿਹੜੇ ਕਾਂਤੀ ਵਰਗੇ ਟਾਊਟ ਜਿਨ੍ਹਾਂ ਨੇ ਸਿੱਖ ਨੌਜਵਾਨਾਂ ਦਾ ਉਸ ਦੌਰ ਵਿੱਚ ਸ਼ਹੀਦੀਆਂ ਕਰਵਾਈਆਂ, ਖਾੜਕੂ ਸਭਾ ਦੇ ਵਿੱਚ ਪੂਰੇ ਬਦਨਾਮ ਸੀ ਜਿਹੜੇ ਲੋਕ, ਇਹੋ ਜਿਹੇ ਲੋਕ ਕਹਿੰਦੇ ਬੜੇ ਸਿਆਣੇ। ਖੈਰ, ਹੁਣ ਅਸੀਂ ਦੋਨੇ ਫਰੰਟਾਂ ਉੱਤੇ ਜਿੱਤਣ ਤੋਂ ਬਾਅਦ ਜੇ ਪੰਜਾਬ ਵੱਲ ਨਜ਼ਰ ਮਾਰਦੇ ਆ ਤਾਂ ਇੱਥੇ ਫੌਜ ਦੀ, ਪੁਲਿਸ ਦੀ, ਹੁਣ ਕੱਲ ਇੱਕ ਨੌਜਵਾਨ ਦੀ ਆਪਾਂ ਗੱਲ ਕੀਤੀ ਸੀ, ਉਹਨੂੰ ਫੜ ਲਿਆ। ਸੋ ਜਾਪਦਾ ਇਉਂ ਆ ਕਿ ਪੰਜਾਬ ਦੇ ਵਿੱਚ ਕਾਫੀ ਵੋਟਾਂ ਦੇ ਮਾਹੌਲ ਦੇ ਵਿੱਚ ਜਾਂ ਹੋਰ ਕਈ ਚੱਕਰਾਂ ਦੇ ਵਿੱਚ ਇੱਥੇ ਸਖਤੀਕਰਨ ਕਰਾਉਣ ਦਾ ਇਰਾਦਾ ਸਰਕਾਰ ਦਾ ਲੱਗਦਾ। ਉਹਦਾ ਕਾਰਨ ਇਹ ਵੀ ਹੋ ਸਕਦਾ ਕਿ ਦਿੱਲੀ ਵਾਲਾ ਜਿਹੜਾ ਕੜੱਤਣ ਆ, ਨਫ਼ਰਤ ਆ, ਜਿਹੜਾ ਦਿੱਲੀ 'ਚ ਮਾਹੌਲ ਕਾਂਗਰਸ ਨੇ, ਇਸ ਮੋਦੀ ਸਰਕਾਰ ਨੇ ਖਰਾਬ ਕੀਤਾ ਹੋਇਆ, ਉਹ ਪੰਜਾਬ ਦੇ ਵਿੱਚ ਕੁਝ ਇਹੋ ਜਿਹਾ ਕਰਨਾ ਕਰਾਉਣਾ ਚਾਹੁੰਦੇ ਆ ਕਿ ਸਾਰਾ ਫੋਕਸ ਜਿਹੜਾ ਹੈਗਾ ਉਹ ਇੱਕਦਮ ਬਦਲ ਜਾਵੇ। ਜਿਵੇਂ ਪਿਛਲੀ ਜਿਹੜੀ MP ਦੀ ਚੋਣ ਸੀ ਤੇ ਬੜਾ ਸਮੂਥਲੀ ਜਿਹੜਾ ਚੱਲ ਰਿਹਾ ਸੀਗਾ ਤੇ ਇੱਕਦਮ ਪੁਲਵਾਮਾ ਅਟੈਕ ਹੋ ਗਿਆ, ਜਿਹਦੇ ਨਾਲ ਸਾਰਾ ਮਾਹੌਲ ਬਦਲ ਗਿਆ। ਇਵੇਂ ਦੀਆਂ ਗੱਲਾਂ ਦੀ ਸਰਕਾਰ ਕੋਲੇ ਬੜੀ ਵੱਡੀ, ਉਹਨਾਂ ਕੋਲੇ ਵਿਉਂਤਬੰਦੀ ਹੁੰਦੀ ਆ, ਸਾਜ਼ਿਸ਼ਾਂ ਹੁੰਦੀਆਂ ਨੇ। ਇਸ ਵੇਲੇ ਸਾਰੇ ਦਾ ਸਾਰਾ ਜਿਹੜਾ ਮਾਹੌਲ ਖੇਤੀ ਦੇ ਕਾਲੇ ਕਾਨੂੰਨਾਂ ਦੇ ਸੰਘਰਸ਼ ਕਰਕੇ ਮੋਦੀ ਹੁਣਾਂ ਦੇ ਫਲਾਏ ਨਫ਼ਰਤ ਦੇ ਇਸ ਮਾਹੌਲ ਵਿੱਚ ਜਿਹੜਾ ਸਿੱਖਾਂ ਜਾਂ ਸੰਘਰਸ਼ੀਲਾਂ ਦਾ ਪੇਚਾ ਪਿਆ ਲੱਗਦਾ ਸੀਗਾ ਮੋਦੀ ਗੋਦੀ ਮੀਡੀਆ ਨਾਲ, ਹੁਣ ਉਹਦੇ ਤੋਂ ਫੋਕਸ ਹਟਾ ਕੇ ਕੋਈ ਨਵੀਂ ਚੀਜ਼ ਦੀ ਲੋੜ ਆ। ਸੋ ਮੈਂ ਫੇਰ ਬੜੀ ਚਿੰਤਾ ਵਿੱਚੋਂ ਇਹ ਗੱਲ ਕਹਿ ਰਿਹਾ ਕਿ ਸਾਨੂੰ ਸਾਰਿਆਂ ਨੂੰ ਸੁਚੇਤ ਰਹਿਣ ਦੀ ਲੋੜ ਆ। ਕੋਈ ਮਾੜੀ ਚੰਗੀ ਘਟਨਾ ਜ਼ਰੂਰ ਵਾਪਰਾਉਣਗੇ ਜਿਹਦੇ ਨਾਲ ਦਿੱਲੀ ਜਿਹੜਾ ਹੈਗਾ ਉਹ ਘਟਨਾਵਾਂ ਦਾ ਕੇਂਦਰ ਹੀ ਨਾ ਰਹੇ ਤੇ ਹੋਰ ਕੋਈ ਨਵੀਂ ਚਰਚਾ ਹੀ ਚੱਲ ਪਵੇ। ਬੜੀ ਲੋੜ ਹੈ ਇਹਨਾਂ ਨੂੰ। ਦੂਜੀ ਗੱਲ ਇਹ ਆ ਕਿ ਬਹੁਤ ਸਾਰੇ ਲੋਕਾਂ ਦਾ ਇਹ ਮੰਨਣਾ ਹੈ ਕਿ ਜੀ ਇਹ ਸੰਘਰਸ਼ ਜਿਹੜਾ ਇੱਕਦਮ ਇਹਨਾਂ ਨੇ ਮੋਦੀ ਨੇ ਅਨਾਉਂਸ ਕਰਕੇ ਖਤਮ ਕੀਤਾ ਹੈ, ਇਹਦੇ ਪਿੱਛੇ ਵੋਟਾਂ ਦੀ ਖੇਡ ਆ, ਜ਼ਰੂਰ ਹੋਊਗੀ। ਪਰ ਇੱਕ ਗੱਲ ਇਹ ਕਿ ਜੇ 1 ਸਾਲ ਪੂਰਾ ਨਿੰਦ ਕੇ, ਭੰਡ ਕੇ, ਜਲੀਲ ਕਰਕੇ, ਰੱਜ ਕੇ ਸਤਾਇਆ ਜਿਨ੍ਹਾਂ ਨੂੰ, ਉਹ ਇੰਨੇ ਕਮਲੇ ਆ ਕਿ ਇੱਕ ਐਲਾਨ ਸੁਣ ਕੇ ਕਿ ਜੀ ਠੀਕ ਆ, ਅਸੀਂ, ਤੁਸੀਂ ਜੇ ਕਾਨੂੰਨ ਇਹ ਕਹਿੰਦੇ ਹੋ ਕਿ ਨਹੀਂ ਮਨਜ਼ੂਰ, ਅਸੀਂ ਰੱਦ ਕਰ ਦਿੰਦੇ ਆ, ਤੇ ਹੁਣ ਉਹ ਸਾਰੇ ਦੇ ਸਾਰੇ ਵੋਟਾਂ ਮੋਦੀ ਨੂੰ ਪਾਉਣ ਤੁਰ ਪੈਣਗੇ। ਬਿਲਕੁਲ ਇਹ ਗੱਲ ਨਹੀਂ ਹੋਣੀ। ਇਹ ਉਹ ਲੋਕ ਨੇ ਜਿਹੜੇ ਅਣਖ ਗੈਰਤ ਵਾਲੇ ਆ, ਕਹਿੰਦੇ ਆ ਕਿਰਪਾਨ ਦਾ ਫੱਟ ਮਿਲ ਜਾਂਦਾ, ਜ਼ੁਬਾਨ ਦਾ ਫੱਟ ਨਹੀਂ ਮਿਲਦਾ। ਪੂਰਾ 1 ਸਾਲ ਜਿਨ੍ਹਾਂ ਲੋਕਾਂ ਨੂੰ ਜ਼ੁਬਾਨ ਦੇ ਫੱਟ ਲਾਏ ਗਏ, ਚੈਨਲਾਂ ਦੇ ਉੱਤੇ ਬਿਠਾ ਕੇ ਸਿੱਖ ਜਾਂ ਕਿਸਾਨ ਲੀਡਰਾਂ ਨੂੰ ਜਿਵੇਂ ਘੇਰਿਆ ਜਾਂਦਾ ਰਿਹਾ, ਘੂਰਿਆ ਜਾਂਦਾ ਰਿਹਾ, ਜਿਸ ਤਰੀਕੇ ਨਾਲ ਬਦਨਾਮ ਕਰਨ ਦੀਆਂ ਕੋਝੀਆਂ ਘਟੀਆਂ ਘਿਨਾਉਣੀਆਂ, ਇੱਥੋਂ ਤੱਕ ਕਿ ਉੱਥੇ ਬੇਅਦਬੀ ਹੋਈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਦੀ ਕੁਦਰਤ ਤੋਂ ਬਚਾਅ ਹੋ ਗਿਆ। ਦੂਜਾ ਜਿਹੜਾ ਗ੍ਰੰਥ ਸੀ ਉੱਥੇ ਉਹਦੀ ਬੇਅਦਬੀ ਹੁੰਦੀ ਤੇ ਉੱਥੇ ਸਾਰਾ ਕੁਝ ਸਾਹਮਣੇ ਆਪਣੇ ਹੋਇਆ, ਉੱਥੇ ਇੱਕ ਕਤਲ ਤੱਕ ਗੱਲ ਹੋ ਗਈ। ਇਹ ਸਾਰੀਆਂ ਸਾਜ਼ਿਸ਼ਾਂ ਪਿੱਛੇ BJP ਦਾ, ਮੋਦੀ ਦਾ, ਗੋਦੀ ਦਾ, ਖੁਫੀਆ ਏਜੰਸੀਆਂ ਦਾ ਹੱਥ ਜਿਹੜਾ ਸੀ। ਹੋਰ ਕਈ ਸਾਜ਼ਿਸ਼ਾਂ ਜਿਹੜੀਆਂ ਨਸ਼ਰ ਹੋਈਆਂ, RSS ਵਾਲੇ ਗੁੰਡੇ ਉੱਥੇ ਸ਼ਰੇਆਮ ਲੋਕਾਂ ਨੂੰ, ਜਿਵੇਂ ਸ਼ਾਹੀਨ ਬਾਗ 'ਚ ਜਾਂਦੇ ਸੀ ਕੁੱਟ ਕਟਾਪੇ ਕਰਨ, ਉਵੇਂ ਇੱਥੇ ਵੀ ਆਏ। ਇਹ ਤਾਂ ਨਿਹੰਗ ਸਿੰਘ ਤੇ ਸਿੱਖ ਸੀ ਉੱਥੇ। ਜੇ ਕਿਤੇ ਕਾਮਰੇਡ ਲਾਣਾ ਕੱਲਾ ਹੁੰਦਾ ਤਾਂ ਬੜਾ ਮਾੜਾ ਕਰਦੇ। ਸ਼ਾਹੀਨ ਬਾਗ 'ਚ ਕਰਦੇ ਰਹੇ ਆ, ਕਦੇ ਕਿਸੇ ਨੂੰ ਭੇਜ ਦੇਣਾ ਭਈਏ ਜਿਹੇ ਨੂੰ ਪਿਸਤੌਲ ਜਿਹਾ ਦੇ ਕੇ ਫਿਰ ਆਪ ਹੀ ਲੈ ਜਾਣਾ, ਫੜ ਕੇ ਉਹਨੇ ਗੋਲੀ ਜੀ ਚਲਾ ਦੇਣੀ। ਇੱਕ ਵਾਰੀ ਉੱਥੇ ਹੋਸਟਲ 'ਚ ਵੜ ਗਏ, ਉੱਥੇ ਜੋ ਗੰਦ ਪਾਇਆ ਉਹ ਸਾਰਿਆਂ ਦੇ ਸਾਹਮਣੇ ਆ। ਸੋ ਬੜੀ ਭੈੜੀ ਕਿਸਮ ਦੇ ਲੋਕਾਂ ਨਾਲ ਲੜਨਾ ਸੀਗਾ। ਤੇ ਦਿੱਲੀ ਦੇ ਵਿੱਚ ਉੱਥੇ ਜੇਕਰ ਨਿਹੰਗ ਸਿੰਘ ਤੇ ਗੁਰੂ ਦੇ ਪਿਆਰੇ ਸਿੱਖ ਸੰਗਤਾਂ ਸੀਗੀਆਂ ਤਾਂ ਇਹਨਾਂ ਦੀ ਜ਼ਰੂਰਤ ਉਵੇਂ ਨਹੀਂ ਪਈ, ਨਹੀਂ ਬੜਾ ਮਾੜਾ ਹੋਣਾ ਸੀ। ਡਰਾਇਆ ਵੀ ਬੜਾ ਕਾਮਰੇਡ ਲਾਣੇ ਨੇ, ਕਹਿੰਦੇ ਜੀ ਨਵੰਬਰ 84 ਵਾਂਗੂ ਕਤਲੇਆਮ ਹੋ ਜਾਣਾ ਸੀ। 26 ਜਨਵਰੀ ਤੋਂ ਬਾਅਦ ਤਾਂ ਕੁਝ ਜ਼ਿਆਦਾ ਹੀ ਪਿੱਟ ਪਟੂਆ ਕੀਤਾ। ਪਰ ਸਿੱਖਾਂ ਨੇ ਕਿਹਾ ਕਿ ਉਦੋਂ ਅਸੀਂ ਅਣਭੋਲ ਕਾਬੂ ਆ ਗਏ ਸੀ, ਤਿਆਰੀ ਨਹੀਂ ਸੀ। ਹੁਣ ਤਾਂ ਅਸੀਂ ਪੂਰੇ ਤਿਆਰ ਬਰ ਤਿਆਰ ਹਾਂ। ਤੇ ਕਈ ਇਹੋ ਜਿਹੀਆਂ ਘਟਨਾਵਾਂ ਵਾਪਰੀਆਂ ਜਦੋਂ ਬਿਨਾਂ ਕਿਸੇ ਗੱਲ ਤੋਂ
ਵਧੀਕੀ ਕੀਤੀ ਆ ਕਿਸੇ ਅਫਸਰ ਨੇ ਜਾਂ ਪੁਲਿਸ ਵਾਲਿਆਂ ਨੇ, ਉੱਥੇ ਫਿਰ ਸਿੰਘਾਂ ਨੇ ਚਾਟਾ ਵੀ ਸਿਖਾਇਆ, ਸਾਰੀ ਦੁਨੀਆ ਨੇ ਦੇਖਿਆ ਔਰ ਲੋਕਾਂ ਨੇ ਮੰਨਿਆ ਕਿ ਹੋਰ ਕੀ ਕਰਨ, ਫਿਰ ਅੱਕੇ ਹੋਏ ਭਾਈ। ਖੈਰ ਇਹ ਗੱਲ ਬੜੀ ਅਰਥ ਰੱਖਦੀ ਆ ਕਿ ਜਿਨ੍ਹਾਂ ਲੋਕਾਂ ਨੂੰ ਪੂਰਾ 1 ਸਾਲ ਰੱਜ ਕੇ ਜਲੀਲ ਕੀਤਾ, ਭੰਡਿਆ, ਨਿੰਦਿਆ, ਹੁਣ ਉਹ ਮੋਦੀ ਦੇ ਕੱਲਾ ਇੰਨਾ ਕਹਿਣ ਨਾਲ ਪਿੱਛੇ ਨਹੀਂ ਮੁੜਨ ਲੱਗੇ, ਉਹ ਇੰਨਾ ਕਹਿਣ ਦੇ ਨਾਲ ਬੀਜੇਪੀ ਦੇ ਸਮਰਥਕ ਨਹੀਂ ਬਣ ਜਾਣ ਲੱਗੇ ਕਿ ਠੀਕ ਆ ਜੀ ਫਿਰ ਮੋਦੀ ਨੇ ਕਾਨੂੰਨ ਰੱਦ ਕਰਤੇ ਤਾਂ ਅਸੀਂ ਹੁਣ ਮੋਦੀ ਦੇ ਹਮਾਇਤੀ ਬਣ ਗਏ। ਇਹ ਬਿਲਕੁਲ ਨਹੀਂ ਹੋ ਸਕਦਾ, ਭੁੱਲਣਾ ਹੀ ਨਹੀਂ ਕਿਸੇ ਨੇ, ਇਹ ਭੁੱਲਣ ਵਾਲੇ ਬੰਦੇ ਹੀ ਨਹੀਂ ਹੈਗੇ। ਉਹ ਤਾਂ ਇਹ ਕਹਿ ਰਹੇ ਆ ਕਿ ਮੋਦੀ ਨੇ ਆਪਦੀ ਕਰਤੂਤ ਜਿਹੜੀ ਸੀ, ਮੋਦੀ ਬੀਜੇਪੀ ਨੇ ਜਿਹੜੀ ਭਗਵੇਂ ਏਜੰਡੇ ਵਾਲਿਆਂ ਨੇ, ਰਾਸ਼ਟਰਵਾਦ ਵਾਲਿਆਂ ਨੇ, ਹਿੰਦੂ ਰਾਸ਼ਟਰ ਬਣਾਉਣ ਵਾਲਿਆਂ ਨੇ ਜੋ ਇੱਕ ਗਲਤ ਗੱਲ ਕੀਤੀ ਸੀ ਕਾਲੇ ਕਾਨੂੰਨ ਬਣਾਉਣ ਦੀ, ਉਹਦੀ ਗਲਤੀ ਸੁਧਾਰੀ ਆ, ਉਹਦੀ ਮਾਫੀ ਮੰਗੀ ਆ। ਅਜੇ ਤਾਂ ਜੋ ਉਹਨਾਂ ਨੇ ਪੂਰਾ 1 ਸਾਲ ਲਾ ਕੇ ਸਿੱਖਾਂ ਨੂੰ ਜਾਂ ਇਸ ਸੰਘਰਸ਼ ਨੂੰ ਟਾਰਗੇਟ ਕੀਤਾ, ਉਹਦਾ ਤਾਂ ਮਗਰ ਰਹਿੰਦਾ ਕੰਮ ਹੈ। ਅਜੇ ਤਾਂ MSP ਦਾ ਪੰਗਾ ਵਿੱਚ ਪਿਆ, ਅਜੇ ਤਾਂ ਇਹ ਗੱਲ ਵੀ ਵਿਚਾਲੇ ਖੜੀ ਆ ਕਿ ਜਿਹੜੇ ਖੇਤੀ ਨਾਲ ਸੰਬੰਧਿਤ ਲੋਕ ਆ ਉਹਨਾਂ ਦੀ ਲੁੱਟ ਖਸੁੱਟ ਹੋ ਰਹੀ ਆ, ਸ਼ੋਸ਼ਣ ਹੋ ਰਿਹਾ। ਨਿੱਕੀ ਜੀ ਦੁਕਾਨ ਪਾ ਕੇ ਲਾਲਾ ਜੀ ਬਹਿ ਜਾਂਦੇ ਆ ਤੇ 5 ਸਾਲਾਂ ਦੇ ਵਿੱਚ ਕਰੋੜਾਪਤੀ ਬਣ ਕੇ ਚੋਟੀ ਦੀ ਕੋਠੀ ਪਾ ਲੈਂਦੇ ਆ, ਤੇ 5 ਕਿੱਲਿਆਂ ਵਾਲਾ ਹੋਵੇ ਚਾਹੇ 50 ਕਿੱਲਿਆਂ ਵਾਲਾ ਹੋਵੇ, ਜਿਹੜਾ ਕਾਸ਼ਤਕਾਰ ਆ, ਜਿਹੜਾ ਖੇਤੀ ਕਰਦਾ, ਉਹ ਖੁਦਕੁਸ਼ੀਆਂ ਦੇ ਰਾਹ ਪੈ ਜਾਂਦਾ। ਅੱਜ ਦੁੱਲਾ ਜੱਟ ਪੰਜਾਬ ਦਾ ਪੈ ਗਿਆ ਖੁਦਕੁਸ਼ੀਆਂ ਦੇ ਰਾਹ। ਤੇ ਜੇ ਕਾਸ਼ਤਕਾਰ ਜਮਾਤਾਂ ਦਾ ਇਹ ਹਾਲ ਆ ਤਾਂ ਪੰਜਾਬ ਦੇ ਗੈਰ ਕਾਸ਼ਤਕਾਰ ਜਾਂ ਉਹ ਲੋਕ ਜਿਹੜੇ ਖੇਤੀ ਵਾਲਿਆਂ ਦੇ ਉੱਤੇ ਡਿਪੈਂਡੈਂਟ ਨੇ, ਉਹਨਾਂ ਦਾ ਕੀ ਬਣੂਗਾ? ਸੋ ਭਾਰਤ ਦੀਆਂ ਸਮੁੱਚੀਆਂ ਜਿਹੜੀਆਂ ਨੀਤੀਆਂ ਨੇ, ਜੋ ਅਰਥਚਾਰਾ ਹੈ, ਉਹ ਪ੍ਰਾਈਵੇਟ ਸੈਕਟਰ ਦੇ ਹੱਥਾਂ 'ਚ ਖੇਡ ਰਿਹਾ। ਤੇ ਪਤਾ ਨਹੀਂ ਕਿਹੜੇ ਲੋਕ ਨੇ ਜਿਹੜੇ ਨੀਤੀਆਂ ਬਣਾਉਂਦੇ ਨੇ, ਪਰ ਉਹ ਨੀਤੀਆਂ ਪੰਜਾਬ ਦੇ ਜਾਂ ਉੱਤਰੀ ਭਾਰਤ ਦੇ ਸਾਰੇ ਕਿਰਤੀ ਤੇ ਕਿਸਾਨਾਂ ਦੇ ਉਲਟ ਨੇ। ਇਹ ਸਾਰਾ ਢਾਂਚਾ ਜਿਹੜਾ ਹੈ ਉਹ ਵਪਾਰੀਆਂ, ਲਾਲਿਆਂ, ਉਦਯੋਗਪਤੀਆਂ ਦੇ ਹੱਕ ਵਿੱਚ ਹੈ। ਪਿਛਲੇ 10 ਸਾਲਾਂ ਦੇ ਵਿੱਚ ਬਾਹਲੇ ਨਹੀਂ ਤਾਂ 50 ਵੱਡੇ ਸਰਮਾਏਦਾਰ ਵਿਦੇਸ਼ਾਂ ਨੂੰ ਦੌੜ ਚੁੱਕੇ ਆ, ਤੇ ਸਾਰੀ ਦੁਨੀਆ ਕਹਿੰਦੀ ਆ ਕਿ ਉਹ ਮੋਦੀ ਸਰਕਾਰ ਦੇ, ਭਾਜਪਾ ਦੇ ਭਗਵੇਂ ਏਜੰਡੇ ਵਾਲਿਆਂ ਦੇ ਸਹਿਮਤੀ ਨਾਲ ਬਾਹਰ ਨੂੰ ਗਏ ਆ ਵੀ ਹੁਣ ਤੁਸੀਂ ਚਲੇ ਜਾਓ। ਪਹਿਲਾਂ ਉਹਨਾਂ ਨੂੰ ਪੈਸੇ ਧੇਲੇ ਦੀ ਪੂਰੀ ਉਹਨਾਂ ਦੀ ਤਿਜੋਰੀ ਭਰ ਦਿੰਦੇ ਆ, ਕਰਜ਼ੇ ਕੁਰਜ਼ੇ ਦੇ ਦਿੰਦੇ ਆ ਤੇ ਮੁੜ ਕੇ ਉਹਨਾਂ ਨੂੰ ਬਾਹਰ ਭੇਜ ਦਿੰਦੇ। ਜੇਕਰ ਕੋਈ ਆਮ ਕਿਰਤੀ ਬੰਦਾ ਹੋਵੇ, ਆਮ ਕਿਸਾਨ ਹੋਵੇ, ਉਹਦੀ 1000-2000 ਪਿੱਛੇ ਵੀ ਇੰਨੀ ਬੇਇੱਜ਼ਤੀ ਕਰਦੇ ਆ ਬੈਂਕਾਂ ਵਾਲੇ, ਸਰਕਾਰ ਵਾਲੇ, ਕਿ ਉਹ ਬੰਦਾ ਬੇਸ਼ਰਮੀ ਦਾ ਮਾਰਿਆ ਹੋਇਆ ਉਹ ਖੁਦਕੁਸ਼ੀ ਕਰ ਲਵੇ। ਪਰ ਆ ਜਿਹੜੇ ਕਹਿੰਦੇ ਕਹਾਉਂਦੇ ਵੱਡੀਆਂ ਤੋਪਾਂ ਨੇ, ਇਹਨਾਂ ਨੂੰ ਕੋਈ ਕੁਝ ਨਹੀਂ ਕਹਿੰਦਾ, ਕਿਉਂਕਿ ਮੋਦੀ ਸਰਕਾਰ ਦਾ ਭਗਵੇਂ ਏਜੰਡੇ ਵਾਲਿਆਂ ਦਾ ਹੱਥ। ਸਾਰੇ ਭਾਰਤ ਦਾ ਸਾਰਾ ਜਿਹੜਾ ਢਾਂਚਾ ਹੈ ਉਹ ਜਦੋਂ ਜਿਵੇਂ ਕਹਿੰਦੇ ਆ ਵੀ ਇੱਕ ਲੋਕਾਂ ਦਾ, ਇੱਕ ਜੋਕਾਂ ਦਾ, ਜਿਹੜੇ ਇਸ ਸਮਾਜ ਦਾ, ਭਾਰਤ ਦਾ ਸ਼ੋਸ਼ਣ ਕਰਨ ਵਾਲੀਆਂ ਜੋਕਾਂ ਨੇ, ਉਹਨਾਂ ਦਾ ਪੱਖ ਪੂਰਨ ਵਾਲਾ ਢਾਂਚਾ ਬਣ ਗਿਆ। ਤੇ ਗਰੀਬ, ਕਿਰਤੀ, ਮਿਹਨਤਕਸ਼ ਜਿਹੜਾ ਵਰਗ ਹੈ ਉਹਦੇ ਖਿਲਾਫ ਭੁਗਤ ਰਿਹਾ ਇਹ ਢਾਂਚਾ। ਤੋ ਇਸ ਵਾਰ ਇਦੋਂ ਪਹਿਲਾਂ ਬੜੇ ਕਾਨੂੰਨ ਬਣਾਏ, ਕਦੇ ਆ ਬੈਂਕਾਂ ਦੀ ਗੱਲ ਆ ਜਾਂਦੀ ਹੈ, ਕਦੇ ਕੋਈ ਹੋਰ ਕਾਨੂੰਨ ਆ ਜਾਂਦਾ ਹੈ। ਜਦੋਂ GST ਵਾਲਾ ਪੇਚਾ ਪਿਆ ਸੀ ਉਹ ਵੀ ਦਿਨ ਸੀ। ਪਰ ਐਤਕੀ ਪਹਿਲੀ ਵਾਰ ਕਿਸਾਨੀ ਨਾਲ ਜਦੋਂ ਆਇਆ, ਜਿਹੜਾ ਸਲੋਗਨ ਚੱਲਿਆ ਨੋ ਫਾਰਮਰ ਨੋ ਫੂਡ, ਵੀ ਜੇ ਕਿਸਾਨੀ ਨਾ ਬਚੀ ਤਾਂ ਖਾਵੋਗੇ ਕਿੱਥੋਂ, ਕੀ ਖਾਓ? ਉਹਦੇ ਨਾਲ ਚਾਹੇ ਕੋਈ ਬੈਂਕ 'ਚ ਕੰਮ ਕਰਦਾ ਸੀ, ਚਾਹੇ ਕੋਈ ਦੁਕਾਨ ਖੋਲ ਲਈ ਬੈਠਾ ਸੀ, ਚਾਹੇ ਚਾਹ ਦੀ ਰੇਹੜੀ ਲਾਉਂਦਾ ਸੀ, ਚਾਹੇ ਮੂੰਗਫਲੀ ਵੇਚਣ ਵਾਲਾ ਸੀ, ਹਰੇਕ ਬੰਦੇ ਨੂੰ ਲੱਗਿਆ ਕਿ ਇਹ ਤਾਂ ਸਾਡੀ ਰੋਟੀ ਖੋਹਣ ਵਾਲਾ ਪ੍ਰੋਗਰਾਮ। ਸੋ ਸਾਰੇ ਲੋਕਾਂ ਨੂੰ ਮੱਲੋ ਮੱਲੀ ਇਸ ਸੰਘਰਸ਼ ਦੇ ਹੱਕ ਵਿੱਚ ਭੁਗਤਣ ਨੂੰ ਜੀ ਕੀਤਾ, ਔਰ ਇਸ ਸੰਘਰਸ਼ ਦੀ ਤਾਕਤ ਅਤੇ ਸਮਰੱਥਾ ਵਧੀ। ਇਸ ਸੰਘਰਸ਼ ਨੂੰ ਜਦੋਂ ਦੇਖਿਆ ਕਿ ਸਿੱਖ ਜਿਹੜੇ ਆ ਉਹ ਹਰ ਸੰਭਵ ਤਰੀਕੇ ਨਾਲ ਇਹਨੂੰ ਫਤਿਹ ਤੱਕ ਲੈ ਕੇ ਜਾਣ ਵਾਲੇ ਆ, ਤਾਂ ਦੁਨੀਆ ਨੇ ਖੁਦ ਕਿਹਾ ਕਿ ਸਿਰਫ ਤੁਸੀਂ ਹੀ ਹੋ, ਅੱਜ ਤੱਕ ਮੋਦੀ ਕਿਸੇ ਮੂਹਰੇ ਲਿਖਿਆ ਨਹੀਂ। ਤੇ ਅੱਜ ਜਦੋਂ 26/11 ਨੂੰ
ਪੂਰੇ 1 ਸਾਲ ਬਾਅਦ ਉਸ ਦਿਨ ਨੂੰ ਚੇਤੇ ਕਰ ਰਹੇ ਆ ਜਦੋਂ ਪੰਜਾਬ ਤੋਂ ਟਰੈਕਟਰਾਂ ਟਰਾਲੀਆਂ ਤੇ ਝੰਡੇ ਲਾ ਕੇ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲਿਆਂ ਦੀਆਂ ਤੇ ਹੋਰ ਗੁਰਸਿੱਖਾਂ ਦੀਆਂ ਉੱਤੇ ਪੇਂਟਿੰਗਾਂ ਫੋਟੋਆਂ ਲਾ ਕੇ ਜਦੋਂ ਪੰਜਾਬ ਤੋਂ ਰਵਾਨਾ ਹੋਏ ਸੀ ਤੇ ਅੱਜ ਉਹ ਫਤਿਹ ਜਿਹੜੀ ਆ ਉਹ ਹਾਸਲ ਹੋ ਗਈ ਆ। ਬੜੀ ਜਲਦੀ ਪਾਰਲੀਮੈਂਟ ਦੇ ਵਿੱਚ ਕਾਲੇ ਕਾਨੂੰਨ ਜਿਹੜੇ ਆ ਉਹ ਸਦਾ ਲਈ ਰੱਦ ਹੋ ਜਾਣਗੇ, ਪਰ ਪੰਜਾਬ ਦੇ ਜੰਮਿਆਂ ਨੂੰ ਨਿੱਤ ਮੁਹਿੰਮਾਂ ਇੱਕ ਤਾਂ ਜਿਹੜੀ ਆ ਸਾਨੂੰ ਬੋਲੀਆਂ ਗਈਆਂ ਨੇ, ਸਾਨੂੰ ਮਾੜਾ ਚੰਗਾ ਕਿਹਾ ਗਿਆ, ਉਹ ਅਸੀਂ ਭੁੱਲਣਾ ਨਹੀਂ। ਦੂਸਰਾ ਜਿਹੜਾ ਹੈ ਕਿ ਕੋਈ ਨਵਾਂ ਸਿੜੀ ਸਿਆਪਾ ਜਿਹੜਾ ਹੈ ਉਹ ਬੜੀ ਜਲਦੀ, ਕਈ ਵੀਰਾਂ ਨੇ ਕਿਹਾ ਕਿ ਇੱਕ ਫਿਲਮ ਆ ਦ੍ਰਿਸ਼ਯਮ, ਉਹਦੇ ਵਿੱਚ ਜਦੋਂ ਪੁਲਿਸ ਵਾਲੇ ਚਲੇ ਜਾਂਦੇ ਆ ਤਾਂ ਅਜੇ ਦੇਵਗਨ ਆਪਦੀ ਬੇਟੀ ਨੂੰ ਕਹਿੰਦਾ ਕਿ ਉਹ ਫੇਰ ਆਉਣਗੇ ਤੇ ਪੂਰੀ ਤਿਆਰੀ ਨਾਲ ਆਉਣਗੇ। ਸੋ ਇਹ ਜਿਹੜੇ ਭਗਵੇਂ ਏਜੰਡੇ ਵਾਲੇ ਆ ਮੋਦੀ ਐਂਡ ਕੰਪਨੀ, ਇਹਨਾਂ ਦਾ ਨਵਾਂ ਹਮਲਾ, ਤਾਜ਼ਾ ਹਮਲਾ ਕਿਹੋ ਜਿਹਾ ਹੋਊ, ਕਿਸ ਰੂਪ ਵਿੱਚ ਹੋਊ, ਉਹਦੇ ਲਈ ਆਪਾਂ ਤਿਆਰ ਰਹੀਏ। ਕਿਉਂਕਿ ਜਦੋਂ ਤੋਂ ਪੰਜਾਬ ਦਾ ਇਤਿਹਾਸ ਪੜ੍ਹਦੇ ਆ, ਕੋਈ ਦਿੱਲੀੋਂ ਚੜ੍ਹ ਕੇ ਆ ਗਿਆ, ਕੋਈ ਲਾਹੌਰੋਂ ਚੜ੍ਹ ਕੇ ਆ ਗਿਆ, ਕੋਈ ਅਫਗਾਨੋਂ, ਕੋਈ ਕਿਤੋਂ ਹੋਰ ਹਮਲਾਵਰਾਂ ਨੇ ਕਰਨ ਵੇਲੇ ਕੋਈ ਕਸਰ ਨਹੀਂ ਛੱਡੀ। ਤੇ ਅਸੀਂ ਇਸ ਧਰਤੀ ਨਾਲ ਆਪਦੀ ਵਫਾਦਾਰੀ ਆ ਜਿਹੜੀ ਉਹ ਨਿਭਾਉਣ ਤੋਂ ਕਦੇ ਭੱਜੇ ਨਹੀਂ। ਸਦੀਆਂ ਤੋਂ ਸਾਡੇ ਪੁਰਖਿਆਂ ਦਾ ਇਸ ਧਰਤੀ ਉੱਤੇ ਪਸੀਨਾ ਵੀ ਡੁੱਲਦਾ ਰਿਹਾ ਤੇ ਖੂਨ ਵੀ ਡੁੱਲਦਾ ਰਿਹਾ। ਇਸ ਪੁਸ਼ਤ ਦੇ ਸਾਹਮਣੇ ਵੀ ਉਹੀ ਜ਼ਿੰਮੇਵਾਰੀ ਆ ਜਿਹੜੀਆਂ ਪਿਛਲੀਆਂ ਪੁਸ਼ਤਾਂ ਦੇ ਸਾਹਮਣੇ ਸੀ। ਹਰ ਸੰਘਰਸ਼ ਵਿੱਚ ਜਿੱਤਣਾ ਤੇ ਫਤਿਹ ਹਾਸਲ ਕਰਨੀ, ਇਹੀ ਸਾਡੀ ਜਿਹੜੀ ਆ ਰੀਝ ਆ, ਇਹੀ ਸਾਡੀ ਅਰਦਾਸ ਆ। ਸੋ ਇੰਨੀਆਂ ਬੇਨਤੀਆਂ ਪ੍ਰਵਾਨ ਕਰਨੀਆਂ। ਕੱਲ ਫਿਰ ਮਿਲਾਂਗੇ। ਨਾਨਕ ਨਾਮ ਚੜ੍ਹਦੀ ਕਲਾ, ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।